ਤੇ ਸਿੱਖ ਬਰਾਦਰੀ ਦੇ ਕਿੰਨੇ ਘਰ ਸਨ? ਸਿੱਖ ਬਰਾਦਰੀ ਜਿਹੜੀ ਸੀ ਨਾ ਜੀ ਚਲੋ ਅਸੀਂ ਦਿੰਦੇ ਸਿੱਖਾਂ ਦੇ ਉਹ ਸਨ ਸਰਵਰੀਏ ਹਲਾਲ ਖਾਂਦੇ ਹਨ ਸਭ ਕੁਝ। ਅੱਛਾ। ਅੱਗੋਂ ਨਵੇਂ ਨਵੇਂ ਸਿੱਖ ਬਣੇ ਸਨ। ਅੱਛਾ। ਐ ਸਨ ਹਿੰਦੂ। ਵਾਹ ਜੀ ਵਾਹ। ਠਾਕਰਦਾਰਾ, ਹਾਂ। ਧਰਮਸ਼ਾਲਾ, ਸ਼ਿਵਾਲਾ, ਦੇਵੀ ਦਾ 4 ਸਨ। ਅੱਛਾ। ਅੱਗੋਂ ਜਿਹੜੇ ਸਾਡੇ ਸਨ ਮੇਰੇ ਦਾਦੇ ਹੋਰੀ ਉਹ ਹਨ 2 ਭਰਾ। ਅੱਛਾ। ਮੇਰੇ ਦਾਦੇ ਨਾਲ ਪਹਿਲਾਂ ਹੀਰਾ ਹੈ ਫਿਰ ਅਲੀ ਮੁਹੰਮਦ। ਅੱਛਾ, ਪਹਿਲੇ ਹੀਰਾ ਨਾ ਸੀ ਹਾਂ। ਫਿਰ ਅਲੀ ਮੁਹੰਮਦ ਨੇ ਜਦੋਂ ਉਹਨਾਂ ਨੇ ਇਸਲਾਮ ਠੀਕ ਹੈ ਠੀਕ। ਅੱਛਾ। ਅੱਗੋਂ ਜਿਹੜੇ ਮੇਰਾ ਦਾਦਾ ਸੀ ਹਾਂਜੀ ਉਹ ਸੀ ਅਰਜਨ, ਅੱਛਾ ਇੱਕ ਸੁਰਜਨ, ਹਾਂ ਇੱਕ ਨੰਦਾ, ਇੱਕ ਚੰਦਾ, 4 ਉਹ ਸਨ। ਵਾਹ ਜੀ ਵਾਹ ਵਾਹ ਜੀ ਵਾਹ। ਬਾਬੇ ਨੂੰ ਸਾਰਾ ਸਜਰਾ ਜੀ ਯਾਦ ਹੈ। ਅੱਛਾ। ਇਹ ਘੁੰਮਣਾ ਤੇ ਤੁਰ ਕੇ ਉਹਦਾ ਬਾਗ ਹੈ ਨਾ ਉੱਥੋਂ ਰੋਟੀ ਰੱਜ ਕੇ ਖਾ ਲਈਏ ਨਾ ਤੇ ਤੁਰੇ ਜੇ ਫਿਰ ਭੁੱਖ ਲੱਗਦੀ। ਵਾਹ ਜੀ ਵਾਹ, ਬਿਲਕੁਲ ਸਹੀ ਗੱਲ ਹੈ ਬਾਬਾ ਜੀ। 52 ਲਾ ਲਓ ਸਾਹਿਬ ਕਿੱਥੇ ਘੁੰਮਣਾ ਦਾ ਪਿੰਡ ਤੁਹਾਨੂੰ ਤਲਵੰਡੀ ਦੇ ਨਾਲ ਪਾਸੇ ਬਾਗ ਬੜਾ ਵੱਡਾ ਰਕਬਾ ਸੀ। ਮੇਰੀ ਸੰਭਾਲ ਦੇ ਵਿੱਚ ਨਾ 80 ਖੂਹ ਤੇ ਵੱਡੇ ਲੱਗੇ। 80 ਖੂਹ ਵੱਡੇ ਸਨ? ਆ ਵੱਡੇ ਮਤਲਬ ਵੱਡੀ ਇੱਟ ਦੇ। ਅੱਛਾ। ਇੱਕ ਛੋਟੀ ਇੱਕ ਨਿੱਕੀ। ਹਾਂਜੀ ਹਾਂਜੀ। ਤੇ ਨਿੱਕੀ ਇੱਟ ਦੇ ਜਿਹੜੇ ਹਨ ਉਹ 5-6 ਖੂਹ। ਉਹ 5-6 ਖੂਹ ਸਨ। ਇੱਥੋਂ ਮੌਜੂਗਾ ਦਾ ਬਾਹਮਣ ਸੀ। ਅੱਛਾ। ਉਹ 4 ਮਣ ਬੱਕੇ ਦੀ ਆਇਰਨ ਚੁੱਕਦਾ ਸੀ। ਵਾਹ ਜੀ ਵਾਹ ਵਾਹ ਜੀ ਵਾਹ। 4 ਮਣ ਦੀ ਆਇਰਨ ਚੁੱਕਦਾ ਸੀ ਉਹ। ਇੱਕ ਸੀ ਬਾਹਮਣ ਸੀ ਉਹ। ਬਾਹਮਣ। 3 ਮਾਣੀਆਂ ਦਾਣੇ ਉਖੜੀ ਦੇ ਨਾਲ ਛੱਡ ਕੇ ਨੇ ਬੀਬੀਆਂ ਨੇ ਚਿੱਟੇ ਕਰਕੇ ਚੌਲ। ਅੱਛਾ। ਇਹ ਪੁੜਾ ਨਹੀਂ ਪਾਏ ਨੇ। ਓਹ ਮਤਲਬ ਜਿਹੜੀ 2 ਰੁਪਏ ਕਣਕ ਸੀ ਨਾ ਉਹਦੇ ਹਾਰੀ ਸਾਰੀ ਬੀਬੀ ਪੀ ਛੱਡਦੀ। ਨਾ ਇੱਕੋ ਢੇਰੀ ਹੁਕਮ ਸਿੰਘ ਦੇ ਨਾਮ। ਹੁਕਮ ਸਿੰਘ? ਹਾਂ। ਅੱਛਾ। ਉਹਦੀ ਜਨਾਬ 7 ਖੂਹ ਸਨ। 7 ਖੂਹਾਂ ਦਾ ਮਾਲਕ ਸੀ ਉਹ ਸੀ। ਅੱਗੇ ਜਿਹੜਾ ਜਿਉਣ ਸੀ ਉਹ ਦੇ ਬੈਠਾ ਉਹ 1200 ਦੇ ਮਾਲਕ ਸੀ, ਮੁਸਲਮਾਨ ਹੋ ਗਏ। ਉਹ ਜਿਉਣ ਸੀ? ਹਾਂ। 1200 ਏਕੜ ਦਾ ਮਾਲਕ ਸੀ। ਬਾਬਾ ਜੀ ਉਸ ਵੇਲੇ ਤੁਸੀਂ ਮਾਸ਼ਾਅੱਲਾ ਠੀਕ ਠਾਕ ਜਵਾਨ ਸੀ। ਠੀਕ ਹੈ। ਤੂੰ ਕੋਈ ਵਿਆਹ ਸ਼ਿਆ ਖਾਦਾ ਕਿਸੇ ਆਪਣੇ ਸੰਗੀ ਬੇਲੀ ਦਾ? ਹਾਂ ਜੀ ਬੜੇ 2-3 4। ਅੱਛਾ। ਖੂਹਾਂ ਦੀਆਂ ਰੋਟੀਆਂ ਖਾਧੀਆਂ। ਅੱਛਾ। ਸਾਡੇ ਉਹਨਾਂ ਖਾਧੀਆਂ ਸਾਡਾ ਉਹਨਾਂ ਦੀਆਂ ਖਾਧੀਆਂ। 2 ਦੀਆਂ ਧੀਆਂ ਨੇ, ਇੱਕ ਉਹਦੀ ਬੀਵੀ ਸੀ। ਅੱਛਾ। ਉਹ ਆਪ ਸੀ ਪੁੱਤਰ ਦਾ ਕੋਈ ਸੀ। ਹਾਂਜੀ। ਉਦੋਂ ਕੋਨਾ ਕੋ ਨਿਆਂ ਇੱਥੇ ਅਸੀਂ ਤੇ ਉਹ ਕੁਰਬਾਨਾ ਬੋਲਦੇ ਉਹਨੇ ਪਹਿਲਾਂ ਤੇ ਮਾਰਿਆ ਬੁੱਢੀ ਨੂੰ। ਅੱਛਾ। ਕੁੜੀਆਂ ਤੇ ਰਾਮ ਮਾਰ ਕੇ ਆਪ ਹੀ ਵੀ ਆਪੇ ਆਪਣੇ ਆਪ ਨੂੰ ਮਾਰ ਲਏ। ਹਜ਼ਾਰਾ ਦੇ ਨਾਂ ਸੀ। ਹਜ਼ਾਰਾ? ਹਾਂ। ਅੱਛਾ। ਨਾਂ ਪਿਓ ਦੇ ਨਾਲ ਸੋਹਣਾ ਸੀ। ਸੋਹਣਾ। अस्सलामुअलैकुम, सत श्री अकाल, प्रणाम दोस्तों। मैं ਤੁਹਾਡਾ ਆਪਣਾ ਬੇਲੀ ਖਾਦਮ ਹੁਸੈਨ। ਤੁਸੀਂ ਹੱਲੋਵਾਲ ਪਿੰਡ ਦੀ ਤਖਤੀ ਦੇਖੀ ਤੇ ਅੱਜ ਹੀ ਸਾਂਝਾ ਪੰਜਾਬ ਤੁਹਾਨੂੰ ਬਹੁਤ ਹੀ ਤਾਰੀਖੀ ਪਿੰਡ ਬਾਰੇ ਦੱਸਣ ਜਾ ਰਿਹਾ ਹੈ। ਇਸ ਪਿੰਡ ਦੀ ਤਾਰੀਖ ਬਹੁਤ ਹੀ ਪੁਰਾਣੀ ਤੇ ਜ਼ਿਲ੍ਹਾ ਨਾਰੋਵਾਲ ਦਾ ਬੜਾ ਮਸ਼ਹੂਰ ਪਿੰਡ ਜੀ। ਤੇ ਰਕਬੇ ਦੇ ਲਿਹਾਜ਼ ਨਾਲ ਬਹੁਤ ਵੱਡਾ ਪਿੰਡ ਹੈ। 5200 ਏਕੜ 5200 ਕਮਾ ਰਕਬਾ ਜੀ ਇਸ ਪਿੰਡ ਹੱਲੋਵਾਲ ਦਾ। ਤੇ ਅੱਜ ਹੀ ਸਾਂਝਾ ਪੰਜਾਬ ਇਸ ਪਿੰਡ ਵਿੱਚ ਹਾਜ਼ਰ ਹੋਇਆ ਬਲਵਿੰਦਰ ਸਿੰਘ ਪੱਖੋਕੇ ਸਾਹਿਬ। ਉਹਨਾਂ ਦੀ ਰਿਕੁਐਸਟ ਸੀ ਕਿ ਸਾਨੂੰ ਇਸ ਪਿੰਡ ਬਾਰੇ ਦੱਸਿਆ ਜਾਏ, ਇਸ ਪਿੰਡ ਦੀ ਤਾਰੀਖ ਬਾਰੇ। ਸੰਨ 47 ਵੇਲੇ ਇਸ ਪਿੰਡ ਦੇ ਵਿੱਚ ਕੀ ਕੁਝ ਹੋਇਆ, ਕਿਹੜੇ ਕਿਹੜੇ ਲੋਕ ਆਬਾਦ ਸਨ, ਕਿਹੜੀ ਕਿਹੜੀ ਬਰਾਦਰੀ ਨਾਲ ਤਲਕ ਸੀ ਉਹਨਾਂ ਦਾ, ਤੇ ਇਹ ਕੁਝ ਸਾਨੂੰ ਜਾਣਕਾਰੀ ਪਹੁੰਚਾਓ। ਤੇ ਅੱਜ ਜੀ ਐਸੇ ਮਕਸਦ ਨਾਲ ਅਸੀਂ ਇਸ ਪਿੰਡ ਦੇ ਵਿੱਚ ਹਾਜ਼ਰ ਹੋਏ। ਤੇ ਡਿਸਟ੍ਰਿਕਟ ਨਾਰੋਵਾਲ ਦਾ ਪਿੰਡ ਜੀ ਆ ਹੱਲੋਵਾਲ, ਤੇ ਤਲਵੰਡੀ ਭਿੰਡਰਾਂ ਤੋਂ 4 ਕਿਲੋਮੀਟਰ ਦੂਰੀ ਤੇ ਇਹ ਪਿੰਡ ਆਬਾਦ ਹੈ ਜੀ ਹੱਲੋਵਾਲ। ਤੇ ਇਸ ਪਿੰਡ ਦੇ ਵਿੱਚ ਸਰਕਾਰੀ ਡਿਸਪੈਂਸਰੀ, ਸਰਕਾਰੀ ਹਾਈ ਸਕੂਲ, ਫਿਰ ਜੀ ਇਸ ਪਿੰਡ ਦੇ ਵਿੱਚ ਯੂਨੀਅਨ ਕੌਂਸਲ ਵੀ ਮੌਜੂਦ ਹੈ। ਤੇ ਅੱਜ ਅਸੀਂ ਇਸ ਪਿੰਡ ਬਾਰੇ ਬਜ਼ੁਰਗਾਂ ਨਾਲ ਗੱਲਬਾਤ ਕਰਾਂਗੇ ਤੇ ਅਸੀਂ ਤੁਹਾਨੂੰ ਇਹ ਪਿੰਡ ਦਾ ਵਿਊ ਦਿਖਾ ਰਹੇ ਹਾਂ। ਤੇ ਉਹਨਾਂ ਬਜ਼ੁਰਗਾਂ ਤੋਂ ਜੀ ਅਸੀਂ ਪੁੱਛਾਂਗੇ ਕਿ ਇਸ ਪਿੰਡ ਬਾਰੇ ਉਹ ਕੀ ਕੁਝ ਜਾਣਦੇ ਨੇ, ਇਸ ਪਿੰਡ ਦੀ ਤਾਰੀਖ ਬਾਰੇ ਅਸੀਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੇ ਇਸ ਪਿੰਡ ਦੇ ਜਿਹੜੇ ਦੁਆਲੇ ਦੇ ਪਿੰਡ ਨੇ ਜਾਂ ਫਿਰ ਤੁਸੀਂ ਇਸ ਤਰ੍ਹਾਂ ਕਹਿ ਲਓ ਕਿ ਜਿਹੜੀ ਪਿੰਡ ਇਸ ਹੱਲੋਵਾਲ ਪਿੰਡ ਦਾ ਰਕਬਾ ਇਸਤੇਮਾਲ ਕਰਦੇ ਨੇ
ਉੱਥੇ ਵਾਈ ਪੀਜੀ ਕਰਦੇ ਨੇ। ਰਤੀਆਂ, ਮੱਲੋ ਕੇ, ਬਾਰਾਂਦਰੀ, ਛੰਨੀਆਂ, ਗੋਪਾਲਪੁਰ, ਆਦੋ ਕੇ, ਕੋਟਲੀ, ਚਰਮੰਗਾ, ਬਰਿਆਲ, ਕੋਟ ਘੁੰਮਣ। ਆਓ ਜੀ ਬਾਬਾ ਜੀ ਨਾਲ ਗੱਲਬਾਤ ਕਰੀਏ ਤੇ ਉਹਨਾਂ ਤੋਂ ਪੁੱਛੀਏ ਮਜ਼ੀਦ ਇਸ ਪਿੰਡ ਬਾਰੇ ਕੀ ਕੁਝ ਜਾਣਦੇ ਨੇ। अस्सलाम वालेकुम बाबा जी, की हाल है बाबा जी? अल्लाह दी रहमत। की नाम है अपना? बशीर अहमद। बशीर अहमद। ते तुहाडे वालिद साहब दा नाम? मोहम्मद बूटा। मोहम्मद बूटा। ते बाबा जी केड़ी बरादरी अपनी? पिंडर जट। जट पिंडर, गोत पिंडर है तुहाडी। अच्छा जी, वाह जी वाह। ते बाबा जी 47 दी वंड वेले किन्नी उम्र सी तुहाडी? 22 साल। 22 साल, मतलब तुसी ठीक ठाक गभरू सो हैं? पूरा सही है, सारा कुछ याद है ਤੁਹਾਨੂੰ ਕਿਹੜੇ ਕਿਹੜੇ ਲੋਕ ਇਸ ਪਿੰਡ ਦੇ ਵਿੱਚ ਬੈਠੇ ਸਨ। ਤੇ ਇਸ ਵੇਲੇ ਤੁਸੀਂ ਕਿਹੜੇ ਪਿੰਡ 'ਚ ਬੈਠੇ ਹੋ? हेलो। ਹੱਲੋਵਾਲ। ਤੇ ਜ਼ਿਲ੍ਹਾ ਕਿਹੜਾ ਵੇ? ਤਹਿਸੀਲ? ਤੁਸੀਂ ਪਹਿਲਾਂ ਅਸੀਂ ਸਿਆਲਕੋਟ ਤੋਂ ਜ਼ਿਲ੍ਹਾ ਨਾਰੋਲ। ਅੱਛਾ, 47 ਤੋਂ ਪਹਿਲੇ ਜ਼ਿਲ੍ਹਾ ਸਿਆਲਕੋਟ ਸੀ, ਲੇਕਿਨ ਹੁਣ ਹੈ ਜ਼ਿਲ੍ਹਾ ਨਾਰੋਵਾਲ ਦੇ ਵਿੱਚ। ਠੀਕ ਹੈ। ਅੱਛਾ ਬਾਬਾ ਜੀ, ਕਿੱਡਾ ਕੁ ਵੱਡਾ ਪਿੰਡ ਸੀ ਇਹ अपना हल्लोवाल 1947 तो पहले? किन्ने के घर सन? वावा ही वध गया माशाल्लाह। हुण वावा वध गया। उदों किन्ने घर सन, किन्नी क आबादी सी? जनाब 45 घर ते ना बामणां दे, खत्रियां दे। इत्थे मेरे मेरे लिखे ना। अच्छा, 45 घर सन बामणां दे, खत्रियां दे। अच्छा, मुसलमान हो गए साडे पानी दुध पी के। हां सी मेरा भाई वड्डा जिहड़ा सी ਉਹ ਗੁੱਸੇ ਹੁੰਦਾ ਹੈ ਕਿ ਤੁਸੀਂ ਨਾ ਪੀਓ, ਤੁਸੀਂ ਨਹੀਂ ਸਾਡੇ ਕੋਲ ਰਹਿਣਾ। ਅੱਛਾ। ਉਹ ਫਿਰ ਮੱਗਰ ਚ ਪਾਦਰੀ ਚ ਗਦਰ ਪਿਆ। ਤੇ ਅਸੂ ਕੱਤੇ ਦੇ ਮੱਗਰ 10 ਦਿਨ ਮੱਗਰ ਗਿਆ ਉਹ ਗਏ ਨੇ। ਚਲੋ ਅਸੀਂ ਇਹ ਵੀ ਤੁਹਾਡੇ ਨਾਲ ਗੱਲ ਡਿਟੇਲ ਨਾਲ ਕਰਨੇ ਆ ਜਦੋਂ ਇੱਥੋਂ ਗਏ ਨੇ। ਪਹਿਲੇ ਤਾਂ ਅਸੀਂ ਥੋੜਾ ਬਹੁਤ ਤੁਹਾਡੇ ਪਿੰਡ ਬਾਰੇ ਜਾਣ ਲਈਏ। ਅੱਛਾ, ਤੁਸੀਂ 45 ਘਰ ਦੱਸੇ ਹਿੰਦੂ ਜਿਹੜੇ ਬ੍ਰਾਹਮਣ ਸਨ, ਤੇ ਸਿੱਖ ਬਰਾਦਰੀ ਦੇ ਕਿੰਨੇ ਘਰ ਸਨ? ਸਿੱਖ ਬਰਾਦਰੀ ਜਿਹੜੀ ਸੀ ਨਾ ਜੀ, ਚਲੋ ਅਸੀਂ ਜਿੰਨੇ ਸਿੱਖਾਂ ਦੇ ਉਹ ਸਨ ਸਰਵਰੀਏ ਹਲਾਲ ਖਾਂਦੇ ਹਨ ਸਭ। ਅੱਛਾ। ਅੱਗੋਂ ਨਵੇਂ ਨਵੇਂ ਸਿੱਖ ਬਣੇ ਸਨ। ਅੱਛਾ। ਸਨ ਹਿੰਦੂ। ਹਾਂ। ਅਸੀਂ ਸਾਡੇ ਕਾਰੋਬਾਰ ਜੋ ਵੀ ਆਉਂਦੇ ਅਸੀਂ ਵੀ ਜਾਂਦੇ ਸਾਂ। ਅੱਛਾ। ਹਾਂਜੀ, ਅਸੀਂ ਜਾਂਦੇ ਸਾਂ। ਅਸੀਂ ਰੋਟੀ ਆਪਣੀ, ਉਹ ਵੀ ਰੋਟੀ ਆਪਣੀ। ਹਾਂ, ਉਹਨਾਂ ਦਾ ਕਾਰੋਬਾਰ ਸਾਡੇ ਇਸ ਤਰ੍ਹਾਂ। ਅੱਛਾ। ਫਿਰ ਉਹਨਾਂ ਨੇ ਕਰ ਸੁੱਟਿਆ ਲੈ ਲਾ। ਅਸਾਂ ਬੈਠ ਕੇ ਢਾਟੀ ਰਵਾਈ ਨਾ ਕੀਤੀ। ਅੱਛਾ। ਇਹ ਸਾਡਾ ਮੁਕੱਦਮਾ ਚੱਲਿਆ ਜੀ, 3 ਸਾਲ ਚੱਲਿਆ। ਮੇਰਾ ਬਾਪ ਆਖਣ ਲੱਗਾ ਮੈਂ ਤੁਹਾਡੇ ਕੋਲ ਖਾਣਾ, ਮੈਂ ਵੀ ਹਲਾਲ ਕਰਾਂ ਤੇ ਪੱਕੀਆਂ ਜ਼ਮਾਨਤਾਂ ਹੋ ਗਈਆਂ। ਅੱਛਾ ਅੱਛਾ, ਠੀਕ ਹੈ। ਤੇ ਆਪਣਾ ਮੰਦਿਰ ਹੈ ਸੀ ਕੋਈ 47 ਤੋਂ ਪਹਿਲੇ ਇੱਥੇ? ਆਹੋ, 2 ਸਨ, 2-3 ਸਨ। 2-3 ਮੰਦਿਰ ਸਨ। ਤੇ ਕੋਈ ਇੱਕ ਸੀ ਨਾ, ਇੱਕ ਸ਼ਬਾਲਾ। ਅੱਛਾ। ਇੱਕ ਧਰਮਸ਼ਾਲਾ, ਇੱਕ ਠਾਕਰਦਾਰਾ, ਇੱਕ ਦੇਵੀ ਦਾ। 4 ਸਨ। ਵਾਹ ਜੀ ਵਾਹ, ਵਾਹ ਜੀ ਵਾਹ। ਠਾਕਰਦਾਰਾ, ਧਰਮਸ਼ਾਲਾ, ਸ਼ਬਾਲਾ, ਦੇਵੀ ਦਾ 4 ਸਨ। ਅੱਛਾ। ਤੇ ਗੁਰਦੁਆਰੇ ਕਿੰਨੇ ਸਨ? ਗੁਰਦੁਆਰਾ ਇੱਕੋ ਹੀ ਸੀ। ਗੁਰਦੁਆਰਾ ਇੱਕੋ ਹੀ ਸੀ? ਹਾਂ, ਇੱਕ ਠਾਕਰਦਾਰਾ ਹੈ, ਇੱਕ ਸ਼ਬਾਲਾ ਸੀ, ਇੱਕ ਸੀ ਦੇਵੀ। ਦੇਵੀ। ਅੱਛਾ ਬਾਬਾ ਜੀ, ਸਨ 47 ਤੋਂ ਪਹਿਲੇ ਕਿਸੇ ਵਟਕੇ ਬੰਦੇ ਦਾ ਨਾਂ ਲਵੋ, ਕਿਸੇ ਲੰਬੜਦਾਰ ਦਾ। ਉਹ ਜਨਾਬ ਪਹਿਲਾਂ ਲੰਬੜਦਾਰ ਸੀ ਕੇਸਰ ਲੰਬੜਦਾਰ। ਕੇਸਰ ਸਿੰਘ? ਹਾਂ। ਨਹੀਂ ਸਿੰਘ ਨਾ, ਚੰਦ ਆਖੋ ਸਿੰਘ ਨਹੀਂ ਸੀ, ਕੇਸਰ ਚੰਦ। ਹਾਂ। ਅੱਛਾ। ਅੱਗੇ ਜਿਹੜਾ ਜੈਲਦਾਰ ਸੀ ਉਹ ਕਿਸ਼ਨ ਜੈਲਦਾਰ ਸੀ। ਕਿਸ਼ਨ ਸਿੰਘ? ਕਿਸ਼ਨ ਸਿੰਘ ਜੈਲਦਾਰ ਸੀ। ਅੱਛਾ। ਤੇ ਮੁਸਲਮਾਨਾਂ ਦਾ ਕੌਣ ਸੀ? ਸਾਡਾ ਸੀ ਨਾ ਦਾਦਾ। ਅੱਛਾ। ਸਾਡਾ ਦਾਦਾ ਮੁਸਲਮਾਨ ਹੋਇਆ। ਅੱਛਾ। ਲੰਬੜਦਾਰੀ ਸਾਡੀ ਸੀ। ਅੱਛਾ ਅੱਛਾ ਅੱਛਾ, ਠੀਕ। ਉਹ ਫਿਰ ਮੇਰੇ ਬਾਪ ਨੇ ਭਰਾ ਬਹਿ ਗਏ ਤੇ ਉਹਨਾਂ ਪੱਗ ਸੁੱਟੀ। ਅੱਛਾ। ਮੇਰੇ ਭਰਾ ਨੇ, ਮੇਰੇ ਬਾਪ ਨੇ ਨਾ 115 ਵਜੇ ਪੈਲੀ ਵੀ ਛੱਡ ਛੜੀ। ਉਹ ਮੇਰੀ ਜਿਹੜੀ ਪਹਿਲੀ ਦਾਦੀ ਸੀ ਨਾ ਜੀ ਜੀ, ਉਹ ਸੀ ਇੱਥੋਂ ਦੀ ਚੰਦੋਵਾਲ ਦੀ, ਨਾਰਵਾਲ ਦੇ ਕੋਲ ਚੰਦੋ। ਅੱਛਾ। ਮੇਰਾ ਦਾਦਾ ਕਲਮਾ ਪੜ ਗਿਆ। ਉਹ ਆਖਣ ਲੱਗਿਆ, ਮੈਂ ਆਖਣ ਲੱਗੀ ਨਹੀਂ, ਛੋਟਾ ਦਿਓਰ ਸੀ ਉਹਦਾ। ਅੱਛਾ। ਉਹਦੇ ਨਾਂ ਸੀ ਗੰਡੂ। ਬਗੈਰ ਚਾਦਰੋਂ ਬਹਿ ਗਈ। ਉਹ 3 ਪੁੱਤਰ ਤੇ 1 ਧੀ ਹੋਈ। ਅੱਛਾ ਅੱਛਾ, ਸਹੀ ਹੈ, ਸਹੀ, ਠੀਕ। ਉਹ ਫਿਰ ਜਦੋਂ ਮੋਇਆ ਨਾ ਗੰਡੂ ਮੇਰੇ ਬਾਪ ਦਾ ਚਾਚਾ, ਉਹ ਫਿਰ ਕਾਗਜ਼ ਮੇਰੇ ਪਿਓ ਨੇ ਜਾ ਕੇ 100 ਰੁਪਏ ਸਿਆਲਕੋਟ ਲਿਆਂਦਾ। ਅੱਛਾ ਜੀ। ਇਹ ਫਿਰ ਲੱਗੇ ਭੱਜਣ। ਉਹਨਾਂ ਦੇ ਵਕੀਲ ਨੇ ਆਖੀ ਉਂਝ ਸੁਲਾ ਨਾ ਬਹਿਣ ਤੁਹਾਨੂੰ ਪੈਲੀ ਨਹੀਂ ਜੁੜ ਸਕਦੀ, ਪੈਲੀ ਨਹੀਂ ਮਿਲ ਸਕਦੀ। ਠੀਕ। ਫਿਰ ਉਹਦੀ ਨਹੀਂ ਭੈਣ ਸੀ ਨਾ, ਉਹਨੇ ਲਿਆ ਕੇ ਮੇਰੇ ਪਿਓ ਦੀਆਂ ਪੈਰਾਂ ਦੇ ਕੱਪੜਾ ਸੁੱਟ ਦਿੱਤਾ। ਅੱਛਾ। ਤੇ ਮੇਰੇ ਪਿਓ ਨੇ ਕੱਪੜਾ ਫੜ ਕੇ ਧਰ ਲਿਆ ਤੇ ਮੇਰੇ ਪਿਓ ਦੀਆਂ ਅੱਖੀਂ ਪਾਣੀ ਵਗਣ ਲੱਗ ਪਿਆ। ਤੇ ਜਿਹੜੇ ਪਿੰਡ ਦੇ ਬੰਦੇ ਆ ਨਾ ਸਿਆਣੇ, ਹਾਂਜੀ, ਆਖਣ ਲੱਗਾ ਓਏ ਬੂਟਿਆ
ਕਿਸ ਤਰ੍ਹਾਂ ਚਾਰੇ ਕੱਪੜਾ ਆਖਣ ਲੱਗਾ ਸੱਚੇ ਦਿਲ ਨਾਲ ਮੇਰੇ ਪਿਓ ਨੇ ਕਲਮਾ ਪੜਿਆ। ਵਾਹ ਜੀ ਵਾਹ, 115 ਮੇਰੇ ਭਾਈ ਚੜ ਗਈ। ਬੜੀ ਗੱਲ, ਬੜੀ ਗੱਲ। ਇੱਕ ਘਰ ਫਿਰ ਚੜ੍ਹਦੇ ਪਾਸੇ ਜੱਟਾਂ ਦਾ, ਉਹ ਮੇਰੇ ਬਾਪ ਨੇ ਕੀਤਾ, ਮੁਸਲਮਾਨ। ਉਹ ਵੀ ਮੁਸਲਮਾਨਾਂ ਨੇ ਕੀਤਾ, ਠੀਕ ਹੈ। ਉਹਦੇ ਨਾਲ ਹਾਕੂ ਸੀ। ਅੱਛਾ 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 ਬਾਬਾ ਜੀ, ਹੋਰ ਸਨ 47 ਤੋਂ ਪਹਿਲੇ ਤੁਹਾਡੇ ਜਿਹੜੇ ਸੰਗੀ ਬੇਲੀ ਸਨ, ਹਿੰਦੂਆਂ ਵਿੱਚੋਂ ਕੀ ਤੇ ਸਿੱਖ ਬਰਾਦਰੀ ਵਿੱਚੋਂ ਕੀ, ਤੇ ਨਾਂ ਯਾਦ ਨੇ? ਹਾਂਜੀ, ਕਿਉਂ ਲਵੋ ਨਾ ਜਨਾਬ। 4-5 ਭਰਾ ਸਨ ਲੰਬੜਦਾਰ। ਅੱਛਾ। ਕੇਸਰ, ਕਰਮਚੰਦ, ਰਾਮ, ਫਿਰ ਧਰਮੂ, ਮੁਨਸ਼ੀ, 4 ਸਨ। 5 ਭਰਾ। ਫਤਿਹ ਚੰਦ, ਫਤਿਹ ਚੰਦ ਉਹਨਾਂ ਦਾ ਪਿਓ ਲੰਬੜਦਾਰ ਸੀ। ਅੱਛਾ ਜੀ, ਅੱਛਾ। 5 ਅੱਗੋਂ ਜਿਹੜੇ ਸਾਡੇ ਸਨ, ਮੇਰੇ ਦਾਦੇ ਹੋਰੀ, ਉਹ ਹਨ 2 ਭਰਾ। ਅੱਛਾ। ਮੇਰੇ ਦਾਦੇ ਨਾਲ ਪਹਿਲਾਂ ਹੀਰਾ ਹੈ, ਫਿਰ ਅਲੀ ਮੁਹੰਮਦ। ਅੱਛਾ, ਪਹਿਲੇ ਹੀਰਾ ਨਾ ਸੀ, ਫਿਰ ਅਲੀ ਮੁਹੰਮਦ ਨਾਂ ਨੇ, ਜਦੋਂ ਉਹਨਾਂ ਨੇ ਇਸਲਾਮ ਕਬੂਲ ਕਰ ਲਿਆ। ਠੀਕ ਹੈ, ਠੀਕ ਹੈ, ਸਹੀ। ਛੋਟੇ ਨੇ ਗੰਡੂ ਸੀ ਉਹਦੇ ਨਾਲ। ਅੱਛਾ। ਅੱਗੋਂ ਜਿਹੜੇ ਮੇਰਾ ਦਾਦਾ ਸੀ, ਹਾਂਜੀ, ਉਹ ਸੀ ਅਰਜਨ। ਅੱਛਾ। ਇੱਕ ਸੁਰਜਨ, ਇੱਕ ਨੰਦਾ, ਇੱਕ ਚੰਦਾ, 4 ਉਹ ਸਨ। ਵਾਹ ਜੀ ਵਾਹ, ਵਾਹ ਜੀ ਵਾਹ, ਬਾਬੇ ਨੂੰ ਸਾਰਾ ਸਜਰਾ ਜੀ ਯਾਦ ਹੈ ਯਾਰ। ਅੱਛਾ, ਬੜੀ ਗੱਲ। ਚੜ੍ਹਦੇ ਪਾਸੇ ਨੇ ਗਿਣ ਲਓ। ਅੱਛਾ। 3 ਭਰਾ, ਰਾਮ, ਹਾਕਮ, ਅੱਛਾ, ਤੇ ਆਪਣਾ ਰਾਮਦਤਾ ਤੇ ਲੈਣਾ, 3 ਹੋ ਗਏ। ਅੱਗੇ ਰੂੜਾ, ਦੇਵਤਾ, ਅੱਛਾ, ਹੀਰੋ ਤੇ ਮੂਲਾ, 4 ਹੋ ਗਏ। 4 ਹੋ ਗਏ। ਅੱਗੇ ਜਿਉਣ ਕੱਲੀ ਤੇਰੀ ਤੁਰੀ 7 ਸਾਲ। 7 ਸਾਲ, ਠੀਕ ਹੈ। ਫੇਰ ਅੱਗੇ ਇੱਧਰ ਹੁਕਮ ਸਿੰਘ ਸੀ, ਅੱਛਾ, ਉਹਦੀ ਵੀ ਕੱਲੀ ਕੁਦਰਤ ਖੁਦਾ ਦੀ ਕੱਲਾ ਤੁਰਿਆ ਇਹਨੇ। ਉਹ 7 ਖੂਹਾਂ ਦਾ ਮਾਲਕ ਸੀ। 7 ਖੂਹਾਂ ਦਾ ਮਾਲਕ ਸੀ। ਫੇਰ ਅੱਗੇ ਉਹ ਤਲਵੰਡੀ ਦੇ ਕੋਲ ਨੇ ਬਾਗ। ਅੱਛਾ। ਉਹ ਸਾਡੇ ਆਦੀ ਸਨ। ਉਹਨਾਂ ਦਾ ਲੰਬੜਦਾਰ ਬਲਵੰਤ, ਲੱਭੂ, ਅੱਛਾ, 2 ਸਨ। ਉਹ 2 ਸਨ। ਅੱਛਾ ਅੱਛਾ। ਉਹ 1200 ਵਿਗੇ ਦੇ ਮਾਲਕ। ਸਹੀ ਸਹੀ, ਠੀਕ ਹੈ, ਠੀਕ। ਅੱਛਾ, ਠੀਕ ਹੈ ਬਾਬਾ ਜੀ। ਅੱਛਾ ਬਾਬਾ ਜੀ, ਇਹ ਸਨ 47 ਵੇਲੇ ਹੱਲੋਵਾਲ ਦਾ ਜਿਹੜਾ ਰਕਬਾ ਸੀ, ਇਹ ਕਿੰਨਾ ਸੀ? ਨਹੀਂ 52 5200 ਏਕੜ। ਹਾਂਜੀ, ਬੜਾ ਸਵਾ ਪਿੰਡਾਂ ਦੇ ਹੋ ਰਹੇ ਸੀ, ਮਾਲਕ ਹੀ ਕੋਈ ਨਹੀਂ। ਪਿੰਡਰ ਮਾਲਕ ਸਨ, ਬਾਕੀ ਸਾਰੇ ਮੁਜ਼ਾਰੇ ਸਨ, ਠੇਕੇ ਠੇਕੇ ਦੇ ਪੈਰੀ ਗਾਣ। ਅੱਛਾ, ਹੱਲੋਵਾਲ ਦੇ ਜਿਹੜੇ ਦੁਆਲੇ ਦੇ ਪਿੰਡ ਸਨ, ਇਹਨਾਂ ਦੇ ਸਾਨੂੰ ਨਾਂ ਦੱਸੋ ਜ਼ਰਾ। ਚੜ੍ਹਦੇ ਕਿਹੜਾ, ਪਹਾੜ ਕਿਹੜਾ, ਦੱਖਣ ਵਾਲੇ ਪਾਸੇ ਕਿਹੜਾ? ਮੱਲੋਗੇ ਜਿਹੜੇ ਨੇ ਉਹਦੇ ਸਾਡੀ ਅੱਧੀ ਬੁੱਤੀ ਹੈ। ਅੱਛਾ। ਅੱਗੇ ਰਤੀਆਂ ਜਿਹੜੀਆਂ ਨੇ ਉਹ ਸਾਡੇ ਪਾਸੇ ਨੇ। ਅੱਛਾ। ਉਹ ਰੌਕੇ। ਅੱਗੇ ਜਨਾਬ ਫਿਰ ਛੰਨਾ ਜਿਹੜੀਆਂ ਨੇ ਸਾਡੇ ਰਕਬੇ 'ਚ ਨੇ। ਅੱਛਾ। ਸਾਡੀ ਨੇ। ਵਾਹ ਜੀ ਵਾਹ। ਹਾਂਜੀ, ਆਹ ਗੁੱਲਾ ਮਾਰਾਂ ਦਾ। ਅੱਗੇ ਗਿੱਦੀਆਂ ਇਹ ਸਾਡੇ ਬੰਨੇ ਤੇ, ਗੁੱਲਾ ਹੀ ਮਾਰਾਂ ਸਾਡੇ ਬੰਨੇ ਤੇ। ਅੱਛਾ। ਅੱਗੇ ਕਾਣੀ ਜਾਫਰਾਬਾਦ ਵੀ ਸਾਡੇ ਬੰਨੇ ਤੇ, ਬਰਿਆਰ ਨੇ ਉਹ ਸਾਡੇ ਬੰਨੇ ਤੇ, ਇੱਧਰ ਕੋਲੀ ਵੀ ਸਾਡੇ ਬੰਨੇ ਤੇ। ਕੋਈ ਸਾਡੀ ਪੈਲੀ ਸਾਡੀ ਜ਼ਮੀਨ ਬੰਦਾ। ਮਤਲਬ 4 ਚਫੇਰੇ ਦੇ ਜਿਹੜੇ ਪਿੰਡ ਨੇ ਸਾਰੇ ਤੁਹਾਡੇ ਪਿੱਛੇ ਸਾਰੇ ਬੰਨੇ, ਉਹਨਾਂ ਦੇ ਆੜੂ ਜਿਹੜੇ ਨੇ ਸਾਡੇ ਨਾਲ। ਸਹੀ ਸਹੀ। ਅੱਛਾ। ਇਹ ਘੁੰਮਣਾ ਤੇ ਤੁਰ ਕੇ ਉਹਦਾ ਬਾਗ ਹੈ ਨਾ, ਉੱਥੋਂ ਰੋਟੀ ਰੱਜ ਕੇ ਖਾ ਲਈਏ ਨਾ, ਤੁਰੇ ਜੇ ਫਿਰ ਭੁੱਖ ਲੱਗ ਜਾਂਦੀ। ਵਾਹ ਜੀ, ਬਿਲਕੁਲ ਸਹੀ ਗੱਲ ਹੈ ਬਾਬਾ ਜੀ। 52 ਲਾ ਲਓ ਸਾਹਿਬ, ਕਿੱਥੇ ਘੁੰਮਣਾ ਦਾ ਪਿੰਡ ਤੁਹਾਨੂੰ, ਤਲਵੰਡੀ ਦੇ ਨਾਲ ਪਾਸੇ ਬਾਗ। ਬੜਾ ਵੱਡਾ ਰਕਬਾ ਸੀ, ਬਹੁਤ ਵੱਡਾ ਰਕਬਾ ਸੀ। ਹੁਣ ਜੇ ਅਸੀਂ ਜਦੋਂ ਹੈ ਨਾ, ਇਸ ਤਰ੍ਹਾਂ ਮਿਲਦੇ ਆ, ਜੋ ਭਰਾ ਮਿਲਦੇ ਨੇ, ਸਾਡਾ ਕੋਈ ਡੰਗਾ ਫਸਾਦ ਨਹੀਂ, ਸਿਰਫ ਇਹੋ ਯਾਰ ਗਾਂ ਦਾ ਹੋਇਆ ਸੀ ਬਸ। ਉਹੀ ਹੋਇਆ ਸੀ, ਤੇ ਲੈ ਲਿਆ। ਉਹਨਾਂ ਸ਼ੈਤਾਨੀ ਕੀਤੀ, ਅੱਗਾ ਫਿਰ ਆਹ ਪਰਵਾਹ ਨਹੀਂ ਕੀਤੀ। ਸਹੀ ਸਹੀ। ਅਸੀਂ ਘਰੇ 10 ਬੰਦਿਆਂ ਸਾਰੇ ਘਰ ਦੇ ਜੀ। ਪਹਿਲਾਂ ਇਹਨਾਂ ਇੱਕ ਵਾਰੀ ਵਾਰ ਲਾ ਲਈ, ਹੱਕ ਪਕਾਰੇ ਆਪੇ ਹੀ ਲਾ, ਫਿਰ ਉਹਨਾਂ ਪੁਲਿਸ ਲੈਂਦੀ। ਉਹਨਾਂ ਘਰ ਇਹ ਸਾਡੇ ਬਜ਼ਾਨ ਬੰਦੇ ਨੇ ਆ ਨਹੀਂ ਕੀਤਾ, ਪੁਲਿਸ ਨੇ ਲੈਂਦਾ। ਚਲੋ ਉਹਨਾਂ ਕੀਤਾ ਤੇ ਮੁੜ ਕੇ ਫਿਰ ਉਹਨੇ ਘਰ ਸੁੱਟੀ। ਮੇਰਾ ਬਾਬਾ ਆਖਣ ਲੱਗਾ ਅੱਲਾ ਦੀ ਸਬਰਤ ਕਰੋ ਹੁਣ। ਅੱਛਾ ਬਾਬਾ ਜੀ, ਪਹਿਲੇ ਸਲੂਕ ਬੜਾ ਠੀਕ ਸੀ 47 ਤੋਂ ਪਹਿਲੇ। ਬਿਲਕੁਲ ਸਾਡਾ ਇੱਕ ਦੂਸਰੇ ਨਾਲ ਭਰਾ ਵਾਂਗੂ ਚੰਗੀ। ਮੇਰਾ ਮਤਲਬ ਹੈ ਵੀ ਇੱਥੋਂ ਤੱਕ ਅਸੀਂ ਫਸਲ ਇੱਕ ਦਾ ਪਿੱਛਾ ਰਹਿ ਜਾਣਾ ਤਾਂ ਗਾਂ ਕਰ ਦੇਣਾ। ਅੱਛਾ। ਪੈਲੀ ਪਿੱਛਾ ਗਾਂ ਕਰ ਦੇਣੀ। ਵਾਹ ਜੀ। ਇੱਕ ਦਾ ਖੂਹ ਮਾੜਾ ਤੇ ਉਹਦੇ ਨਾਲ ਅਮਦਾਦ ਦੇ ਕੇ ਖੂਹ ਲਵਾ ਦੇਣਾ। ਅੱਛਾ, ਠੀਕ ਹੈ। ਅੱਲਾ ਦਾ ਸ਼ੁਕਰ ਸੀ, ਸਾਡੇ ਰੱਬ ਦੀ ਰਹਿਮਤ ਰਹੀ ਹੈ। ਸਾਡੇ ਜਿੰਨੇ ਪਿੰਡ ਨੇ ਤਲਵੰਡੀਆਂ ਤੁਰ ਕੇ ਆਉਣ ਨੂੰ, ਇਹ ਸਾਰੇ ਜਿੰਨੇ ਭੁੱਖੇ ਲੋਕ ਸਨ ਨਾ, ਬਰਾਨ ਸੀ,
ਡੇ ਘਟ ਗਈ, ਬੜੇ ਔਖੇ ਸਨ ਲੋਕ। ਹਾਂਜੀ, ਤੋੜ ਖਾਤਰ ਜਿਹੜੀ ਨਾ ਬਦੋਮਲੀ ਸਾਰਾ ਆ ਗਿਆ, ਸਭ ਔਖੇ ਸਨ। ਅੱਛਾ ਜੀ ਜੀ ਠੀਕ। ਅੱਛਾ ਤੁਸੀਂ ਜ਼ਿਕਰ ਕੀਤਾ ਖੂਹਾਂ ਦਾ, ਕਿੰਨੇ ਖੂਹ ਸਨ 47 ਤੋਂ ਪਹਿਲੇ ਇਸ ਹੱਲੋਵਾਲ ਤੇ ਕਿਤੇ ਕਿਤੇ ਨਾਂ ਤੇ ਵੱਜਦਾ ਸੀ? ਮੇਰੀ ਸੰਭਾਲ ਦੇ ਵਿੱਚ ਨਾ 80 ਖੂਹ ਤੇ ਵੱਡੇ ਲੱਗੇ। 80 ਖੂਹ ਵੱਡੇ ਸਨ? ਹਾਂ, ਵੱਡੇ ਮਤਲਬ ਵੱਡੀ ਇੱਟ ਦੇ। ਅੱਛਾ, ਇੱਕ ਛੋਟੀ ਇੱਕ ਨਿੱਕੀ। ਹਾਂਜੀ ਹਾਂਜੀ। ਤੇ ਨਿੱਕੀ ਇੱਟ ਦੇ ਜਿਹੜੇ ਹਨ ਉਹ 5-6 ਖੂਹ। ਉਹ 5-6 ਖੂਹ ਸਨ। ਤੇ ਕਿਤੇ ਕਿਤੇ ਨਾਂ ਤੇ ਖੂਹ ਵੱਜਦਾ? ਉਹ ਇੱਕ ਬੋਲਦਾ ਸੀ ਬਲਵੰਤ ਸਿੰਘ ਦੇ ਨਾਂ ਦਾ। ਬਲਵੰਤ ਸਿੰਘ ਦੇ ਨਾਂ ਦਾ। ਇੱਕ ਸੀ ਜਨਾਬ ਆਪਣਾ ਫਤਿਹ ਚੰਦ ਦੇ ਨਾਂ ਦਾ। ਇੱਕ ਗੰਡੂ ਦੇ ਨਾਂ ਦਾ। ਠੀਕ। ਇੱਕ ਵਸਾਵੇ ਦੇ ਨਾਂ ਦਾ। ਅੱਗੇ ਫੇਰ ਜਨਾਬ ਇੱਕ ਮੂਲੇ ਦੇ ਨਾਂ ਦਾ। ਜੀ ਫੇਰ ਜਨਾਬ ਇੱਕ ਚੰਦੇ ਦੇ ਨਾਂ ਦਾ। ਸਹੀ। ਤੇ ਸਭ ਠੀਕ ਹੈ। ਹੋਰ ਇੱਧਰ ਸੀ ਬਾਬਾ ਅਰਜਨ, ਬਾਬਾ ਸੁਰਜਨ। ਠੀਕ ਹੈ। ਬਸ ਇਹ ਖੂਹ ਸਨ। ਜਿਹੜੇ ਨਵੇਂ ਸਨ ਬਥੇਰੇ ਲੱਗੇ ਸਨ। ਤੇ ਆਪਣਾ ਜ਼ਮੀਨਾਂ ਨੂੰ ਪਾਣੀ ਉਸ ਵੇਲੇ ਖੂਹਾਂ ਦਾ ਹੀ ਲੱਗਦਾ ਸੀ? ਤੇ ਤੁਹਾਡੇ ਕੋਈ ਹੱਲੋਵਾਲ ਨੂੰ ਕੋਈ ਨਹਿਰ ਟੱਚ ਕਰਦੀ ਹੈ? ਕੋਈ ਨਾ ਸਾਡਾ ਨਹਿਰ ਦਾ। ਅੱਛਾ ਅੱਛਾ। ਹੁਣ ਢਿੱਲੇ ਨਾਲ ਇਧਰ ਨੂੰ ਹੁੰਦੇ ਸੁਆ ਨਿਕਲਿਆ 12 ਦਿਨ ਵੇਖਿਆ ਤੁਸੀਂ ਨਿਕਲਿਆ? ਜੀ ਜੀ। ਸੁਆ ਰਾਤ ਜਾਂਦੇ। ਅੱਛਾ ਅੱਛਾ। ਇੱਕ ਇਹ ਜਾਂਦਾ ਸੁਆ ਤੇ ਕਹੋ ਉਥੋਂ ਨਿਕਲਦਾ ਠੋਕਰਾ ਹੀ, ਉਹ ਵੀ ਸਾਡੀ ਜ਼ਮੀਨ ਉਹ ਖਾਲੀ ਨਿਕਲਦਾ ਉਹ ਘੁੰਮਣ ਦੇ ਕੋਲ ਦਾ ਵੇਖਿਆ ਵਾ। ਜੀ ਜੀ ਹਾਂ ਬਿਲਕੁਲ ਸਹੀ ਸਹੀ ਠੀਕ ਹੈ ਸਹੀ। ਅੱਛਾ ਬਾਬਾ ਜੀ, ਇਹ ਸਭ ਤੋਂ ਜ਼ਿਆਦਾ ਜਿਹਦਾ ਪੈਲੀ ਬੰਨਾ ਸੀ ਹੱਲੋਵਾਲ ਦੇ ਪਿੰਡ ਦੇ ਵਿੱਚ ਉਹਦਾ ਨਾਂ ਕੀ ਸੀ? ਇਹ ਜਿਹੜਾ ਸੀ ਨਾ ਇੱਕੋ ਢੇਰੀ ਹੁਕਮ ਸਿੰਘ ਦਾ ਨਾਂ। ਹੁਕਮ ਸਿੰਘ? ਹਾਂ। ਅੱਛਾ। ਉਹਦੀ ਜਨਾਬ 7 ਖੂਹ ਸਨ। 7 ਖੂਹਾਂ ਦਾ ਮਾਲਕ ਸੀ ਉਹ ਸੀ। ਅੱਗੇ ਜਿਹੜਾ ਜਿਉਣ ਸੀ ਉਹ ਦੇ ਬੈਠਾ, ਉਹ 1200 ਏਕੜ ਦਾ ਮਾਲਕ ਸੀ, ਮੁਸਲਮਾਨ ਹੋ ਗਏ। ਉਹ ਜਿਉਣ ਸੀ? ਹਾਂ। 1200 ਏਕੜ ਦਾ ਮਾਲਕ ਸੀ। ਵਾਹ ਜੀ ਵਾਹ, ਵਾਹ ਜੀ ਵਾਹ। ਹੋਰ ਕੋਈ 1000 ਦਾ, ਕੋਈ 400 ਦਾ, ਕੋਈ 500 ਦਾ ਸੀ। ਸਾਡੇ ਅੱਲਾ ਦੀ ਰਹਿਮ, ਸਾਡੇ ਜੀ ਬੜੇ ਹੋ ਗਏ ਸਨ। ਉਹ ਕੱਲਾ ਰਹਿਣ ਹੈ ਜੀ। ਤੇ ਸਾਡੀ ਸੀ 1200 ਏਕੜ ਜੀ। ਮਤਲਬ ਹਰ ਇੱਕ ਪੈਲੀ ਦਾ ਮਾਲਕ ਸੀ? ਹੈ ਸਹੀ ਸੀ, ਥੋੜੀ ਕੀ ਤੇ ਬਹੁਤੀ? ਹਾਂ। ਮੈਂ ਜਿਹੜੇ ਸਨ ਨਾ ਖੱਤਰੀ ਖੁਤਰੀ, ਹਾਂਜੀ, ਉਹਨਾਂ ਨੇ ਕੋਈ ਮਰੂਸੀ ਕੋਈ ਥੋੜੀ ਥੋੜੀ ਰੱਖੀ ਸੀ। ਅੱਛਾ। ਹੋਰ ਕੋਈ ਰਾਏ ਨਹੀਂ, ਮਾਲਕ ਕੋਈ ਹੈ ਹੀ ਨਹੀਂ ਸੀ। ਹਾਂਜੀ। ਤੇ ਬਾਬਾ ਜੀ ਖੱਤਰੀਆਂ ਦਾ ਕੀ ਕਾਰੋਬਾਰ ਸੀ? ਦੁਕਾਨਦਾਰੀ ਕਰਦੇ ਸਨ? ਦੁਕਾਨਾਂ ਹੀ। ਅੱਛਾ। ਦੁਕਾਨਾਂ, ਵਿਆਜ ਲੈਣਾ, ਦਾਣੇ ਦੇਣੇ ਮਾੜੇ ਲੋਕਾਂ ਕੋਲ ਖਾਣੇ। ਤੇ ਉਸ ਵੇਲੇ ਤੁਹਾਨੂੰ ਸ਼ਹਿਰ ਕਿਹੜਾ ਲੱਗਦਾ ਸੀ? ਬਦੋਮਲੀ। ਬਦੋਮਲੀ ਸ਼ਹਿਰ? ਅੱਛਾ, ਉਦੋਂ ਦਾ ਮਸ਼ਹੂਰ ਹੈ ਬਦੋਮਲੀ। ਬੜਾ ਪੁਰਾਣਾ ਸ਼ਹਿਰ। ਮਤਲਬ ਵਿਆਹਾਂ ਸ਼ਾਦੀਆਂ ਦੇ ਕੱਪੜਾ ਲਗਾ ਲੈਣਾ? ਅੱਛਾ। ਉੱਥੇ ਤਲਵੰਡੀਆਂ ਆਉਂਦੇ ਉਂਝ ਹੀ ਵੇਚ ਜਿਹੜੇ ਕਤਰੀ ਹੈ ਨਾ, ਬੜਾ ਫੇਰਾ ਕਰਦੇ ਹਨ। ਬਾਕੀ ਛੋਟੀ ਮੋਟੀ ਪਰਚੂਨ ਪਿੰਡੂ ਲੱਭ ਜਾਂਦੀ? ਹਾਂ, ਬੜਾ ਕਰਦੇ ਹਨ। ਚੰਗੇ ਚੰਗੇ ਕੱਪੜੇ ਲਾਉਂਦੇ। ਅੱਛਾ ਅੱਛਾ। ਜੁੱਤੀਆਂ ਦੇ ਹਾਲਿਆ ਕੇ ਦੇਣੀਆਂ, ਹਰ ਚੀਜ਼ਾਂ ਚੱਲਦੀਆਂ। ਸਬਜ਼ੀ ਜਿਹੜੀ ਸਾਡੇ ਲੋਕਾਂ ਉੱਥੇ ਜਾਣੀ, ਤਲਵੰਡੀ ਵੀ ਜਾਣੀ। ਸਹੀ ਸਹੀ ਠੀਕ ਹੈ। ਹੁਣ ਤੇ ਗੁੜ ਸ਼ੱਕਰ ਲੱਭਦਾ ਨਹੀਂ, ਉਹਦੇ ਢੇਰ ਲੱਗੇ ਪਏ ਨੇ ਤਲਵੰਡੀ। ਬਿਲਕੁਲ ਤੁਸੀਂ ਜਾਣਾ ਨਾ ਮਰਜ਼ੀ ਨਾਲ, ਜਗ 2 ਰੋੜੀਆਂ ਪਰਵਾਹੀ, ਇਹਦੇ ਢੇਰ ਲੱਗੇ ਬਾਹਰ। ਢੇਰ ਆੜੇ ਸਨ, ਆਲੂ ਇਹਨਾਂ ਮੈਂ ਏਡੇ ਮਾਰ ਕੇ ਤੋਂ ਕਿਹੜੀ ਹੁੰਦੀ ਹਰ ਸ਼ਾਇਦ। ਅੱਛਾ ਬਾਬਾ ਜੀ, ਤੁਸੀਂ ਸਕੂਲ ਗਏ ਹੋ? 47 ਸਕੂਲ ਨਹੀਂ ਗਏ? ਤੇ ਸਕੂਲ ਕਿਹੜਾ ਲੱਗਦਾ ਸੀ? ਹੈ ਸੀ ਉਦੋਂ ਕੋਈ ਹੱਲੋਵਾਲ? ਸਕੂਲ ਪਿੰਡ ਸੀ। ਪਿੰਡ ਸੀ? ਕਿੰਨਵੀਂ ਜਮਾਤ ਤੱਕ ਸੀ? 5ਵੀਂ ਤੱਕ। 5ਵੀਂ ਤੱਕ। ਤੇ ਵੱਡਾ ਸਕੂਲ 8ਵੀਂ ਤੱਕ ਜਾਂ 10ਵੀਂ ਤੱਕ ਕਿੱਥੇ ਸੀ? ਹੁਣ ਬਣੇ ਨੇ, ਉਦੋਂ ਨਹੀਂ ਸੀ। ਉਦੋਂ ਕੋਈ ਨਹੀਂ ਸੀ? ਬਦੋਮਲੀ ਵੀ ਕੋਈ ਨਹੀਂ ਸੀ? 8ਵੀਂ ਵੱਡਾ। ਅੱਛਾ। ਸਹੀ ਸਹੀ। ਤਲਵੰਡੀ ਇਹ ਕਿਹਾ ਸੀ, ਤਲਵੰਡੀ ਮੇਰੀ ਸਮਾਜ ਦੀ ਬਣਿਆ। ਅੱਛਾ ਅੱਛਾ ਅੱਛਾ। ਅੱਛਾ ਬਾਬਾ ਜੀ, 47 ਤੋਂ ਪਹਿਲੇ ਹੱਲੋਵਾਲ ਪਿੰਡ ਚ ਜਾਂ ਇਹਦੇ ਜਿਹੜੇ ਆਲ ਦੁਆਲੇ ਦੇ ਪਿੰਡ ਨੇ, ਮੇਲਾ ਠੇਲਾ ਕਿਤੇ ਲੱਗਦਾ ਸੀ ਜਾਂ ਕੋਈ ਵਿਸਾਖੀ? ਅੱਛਾ, ਕਿਤੇ ਕਿਤੇ ਲੱਗਦਾ ਸੀ, ਦੱਸੋ ਨਾ। ਹਾਂ, ਕੋਈ ਚੌੜੀਆਂ ਲੱਗਦਾ ਸੀ। ਅੱਛਾ। ਮੰਡੀ ਲੱਗਦੀ। ਅੱਛਾ, ਬਦੋਮਲੀ ਮੰਡੀ ਲੱਗਦੀ ਸੀ। ਠੀਕ ਹੈ ਸਹੀ। ਬਰਿਆਰੀ ਮੇਲਾ ਲੱਗਦਾ। ਬਰਿਆਰੀ ਮੇਲਾ ਲੱਗਦਾ ਸੀ। ਠੀਕ ਹੈ। ਤੇ ਉਸ ਵਕਤ ਦਾ ਕੋਈ ਮਸ਼ਹੂਰ ਪਹਿਲਵਾਨ, ਕੋਈ ਕਬੱਡਰ, ਕੋਈ ਤੁਹਾਡੇ ਇਲਾਕੇ ਦਾ ਜਾਂ ਤੁਹਾਡੇ ਪਿੰਡ ਦਾ? ਜਿਹੜਾ ਸੀ ਨਾ ਇੱਥੋਂ ਮੌਜੋਗਾ ਦਾ ਬਾਹਮਣ ਸੀ। ਅੱਛਾ। ਉਹ 4 ਮਣ ਪੱਕੇ ਦੀ ਆਇਰਨ ਚੁੱਕਦਾ ਸੀ। ਵਾਹ ਜੀ ਵਾਹ, ਵਾਹ ਜੀ ਵਾਹ। 4 ਮਣ ਦੀ ਆਇਰਨ ਚੁੱਕਦਾ ਸੀ ਉਹ? ਇੱਕ ਸੀ ਬਾਹਮਣ ਸੀ ਉਹ? ਬਾਹਮਣ। ਕੀ ਪਿੰਡ ਦਾ ਨਾਂ ਦੱਸਿਆ ਜੇ? ਆਪਣਾ ਮੋਜੋ ਕੇ। ਤੇ ਜਿਹੜਾ ਇੱਥੇ ਦੀ ਕਸਾਈ ਸੀ ਰਈਏ। ਅੱਛਾ। ਉਹ ਜਨਾਬ 2 ਮਣ ਦੀ ਆਇਰਨ ਚੁੱਕਦਾ। ਜੀ ਜੀ ਠੀਕ। ਅੱਛਾ, ਉਹ 2 ਮਣ ਦੀ ਚੁੱਕਦਾ ਸੀ।
ਸਹੀ ਹੈ, ਠੀਕ ਹੈ। ਅੱਛਾ ਬਾਬਾ ਜੀ, ਹੁਣ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੇ ਆ। ਜਦੋਂ ਉਜਾੜੇ ਪਏ, ਜਦੋਂ ਗਦਰ ਮਚਿਆ, ਤੁਹਾਡੇ ਪਿੰਡ ਦੇ ਜਿਹੜੇ ਸਰਦਾਰ ਸਨ ਜਾਂ ਜਿਹੜੇ ਹਿੰਦੂ ਬ੍ਰਾਹਮਣ ਸਨ, ਇਹਨਾਂ ਨੂੰ ਕਿੰਨੇ ਦਿਨ ਪਹਿਲੇ ਪਤਾ ਲੱਗ ਗਿਆ ਸੀ ਕਿ ਸਾਨੂੰ ਆਪਣਾ ਘਰ ਬੂਆ ਛੱਡ ਕੇ ਜਾਣਾ ਪੈਣਾ, ਪਾਕਿਸਤਾਨ ਬਣ ਗਿਆ, ਇੰਡੀਆ ਲਗਾ ਬਣਨ? ਇਹ ਜ਼ਰਾ ਸਾਨੂੰ ਦੱਸੋ, ਕਿੰਨੇ ਦਿਨ ਪਹਿਲੇ ਇਹਨਾਂ ਨੂੰ ਖਬਰ ਮਿਲੀ? ਇਹ ਜਨਾਬ ਇਹਨਾਂ ਨੂੰ ਕੋਈ ਸਾਲ ਲੱਗ ਗਿਆ ਸੀ। ਗੇਦਰਾਈ, ਅੱਛਾ। ਇੱਥੇ ਕੁਛ ਨਹੀਂ ਸੀ ਹੋਣਾ। ਇਹ ਅੰਬਰਸਰ ਸੀ ਇੱਕ ਸਿੱਖ, ਅੱਛਾ, ਉਸਨੇ ਫਜ਼ੂਲ ਕੀਤਾ। ਅੱਛਾ, ਨਾ ਕਿਸੇ ਨੂੰ ਕਿਸੇ ਮਾਰਨਾ, ਆਰਾਮ ਨਾਲ। ਸਾਡੇ ਲੋਕਾਂ ਨੇ ਆਪ ਜੱਫੀਆਂ ਪਾ ਕੇ ਮਿਲ ਕੇ ਗਵਰਨਰ ਨੂੰ ਬਾਹਰ ਕਰਕੇ ਆਏ। ਅੱਛਾ, ਇਹਨਾਂ ਸਲੂਕ ਦੀ ਦੁਆਲੇ ਬੜੇ ਬੜੇ ਮਾਰੀ ਛੜੇ ਹਨ। ਮਤਲਬ ਜਦੋਂ ਪਿੰਡ ਛੱਡ ਕੇ ਗਏ ਨੇ ਹੱਲੋਵਾਲ, ਤੇ ਇਸ ਪਿੰਡ ਦੇ ਵਿੱਚ ਕਿਸੇ ਕਿਸਮ ਦਾ ਕੋਈ ਫਸਾਦ ਨਹੀਂ ਹੋਇਆ? ਨਾ, ਬਿਲਕੁਲ ਅੱਗ ਨਹੀਂ ਲਾਉਣ ਦੀ। ਅੱਛਾ, ਜਿਹੜੇ ਮੁਸਲਮਾਨ ਸਨ ਉਹਨਾਂ ਨੇ ਆਪਣੇ ਨਾਲ ਹੱਥੀ ਹੋ ਕੇ ਅਲਵਿਦਾ ਉਹਨਾਂ ਨੇ ਕਰਕੇ ਰੋ ਰੋ ਕੇ ਬੜੀਆਂ ਗਾ ਕੇ। ਅੱਛਾ, ਸਹੀ ਹੈ। ਤੇ ਇੱਥੋਂ ਜਿਹੜੇ ਤੁਹਾਡੇ ਮੁਸਲਮਾਨ ਗਏ ਸਨ, ਕਿ ਤੱਕ ਛੱਡ ਗਿਆ ਸਨ? ਕਿੱਥੇ ਕੈਂਪ ਲੱਗਾ ਸੀ ਉਹ ਤੁਹਾਨੂੰ ਯਾਦ? ਉਹ ਜਨਾਬ ਇੱਥੇ ਸੀ ਮਿਰੋਲ। ਮਿਰੋਲ? ਹਾਂ, ਮਿਰੋਲ ਇੱਥੇ ਨੇੜੇ ਹੀ ਹੈ। ਅੱਛਾ ਅੱਛਾ, ਉੱਥੇ ਕੈਂਪ ਲੱਗਾ ਸੀ। ਵਾਵਾ ਚਿਰ ਲੱਗਾ ਰਿਹਾ, ਕੋਈ ਮਹੀਨਾ। ਹਾਂ, ਸਹੀ ਹੈ, ਠੀਕ ਹੈ। ਉਹਨਾਂ ਖਰਾਸਾਂ ਦਾ ਆਟਾ ਪੀ ਕੇ ਉੱਥੇ ਫਿਰਨਾ। ਅੱਛਾ ਅੱਛਾ, ਵਾਵਾ ਚਿਰ ਸਹੀ, ਬੜੇ ਠੀਕ ਹੈ। ਤੇ ਹੋਰ ਬਾਬਾ ਜੀ ਜਿਹੜੇ ਦੁਆਲੇ ਤੁਹਾਡੇ ਪਿੰਡ ਦੇ ਕਿੱਥੇ ਕਿੱਥੇ ਮਤਲਬ ਤੁਸੀਂ ਸੁਣਿਆ ਕਤਲੋ ਗਾਰਤ ਹੋਈ ਉਸ ਵੇਲੇ? ਕਤਲ ਜਨਾਬ ਖਾਨਾ ਮੀਆਂ ਹੀ ਹੋਇਆ ਸੀ ਨਾ। ਇੱਕ ਕਤਲ ਆਇਆ ਜੋ ਤੇ 2 ਫਾਇਆ ਆਇਆ। ਅੱਛਾ, ਸ਼ੁਕਰ ਨਾ ਮੜਦੀਆਂ ਹਾਂ, ਰੋਗਿਆਂ ਦਾ ਸੀ ਉਹ ਸਰਗੋਦੇ ਦੇ ਹੋ ਗਿਆ ਸੀ। ਉਹਦੇ ਵੀ 2 ਮਸਲਾ ਵੀ ਜਿਹੜੀ ਉਸ ਦੌਰਾਨ ਲੁੱਟਣ ਦੇ ਵਿੱਚ ਕਤਲੋ ਗੈਰਤ ਹੋਈ, ਉਹ ਸਾਡੇ ਇਲਾਕੇ ਦੇ ਨਹੀਂ ਏਡੀ ਹੋਈ। ਮਤਲਬ ਪਿਆਰ ਮੁਹੱਬਤ ਸਲੂਕ ਜਦੋਂ ਆਪਣੇ ਆਪ ਛੱਡ ਕੇ ਆਏ ਨੇ ਪੜਦੇ ਸੱਜਦੇ ਦੇ ਕੈਂਪ। ਸਹੀ, ਕੈਂਪਾਂ ਛੱਡ ਕੇ ਤੇ ਵਾਪਸ ਆ ਜਾਂਦੇ ਨੇ। ਬਸ ਉਹੀ ਕਰਦੇ ਹਨ, ਲੁੱਟਦੇ ਜਿਹੜੇ ਚੋਰ ਚੱਕੇ ਹੁੰਦੇ ਹਨ। ਜੀ ਜੀ, ਬਿਲਕੁਲ ਜੀ, ਉਹਨਾਂ ਲੋਕਾਂ ਦਾ ਹੀ ਕੰਮ ਸੀ ਜਿਹੜੇ ਲੁੱਟ ਕੁੱਟ ਕਰਨ ਵਾਲੇ ਸਨ। ਸਹੀ ਹੈ। ਅੱਛਾ ਬਾਬਾ ਜੀ, ਇਹ ਤੁਹਾਨੂੰ ਪਤਾ ਵੇ ਜਿਹੜੇ ਤੁਹਾਡੇ ਪਿੰਡ ਦੇ ਸਰਦਾਰ ਨੇ ਜਾਂ ਹਿੰਦੂ ਬ੍ਰਾਹਮਣ ਨੇ ਪਿੱਛੇ ਜਾ ਕੇ ਕਿਹੜੇ ਜ਼ਿਲ੍ਹੇ 'ਚ ਜਾਂ ਕਿਹੜੇ ਪਿੰਡ 'ਚ ਜਾ ਕੇ ਬੈਠੇ ਨੇ? ਇਹ ਜਨਾਬ ਹੁਣ ਦੱਸਾਂਗੀ ਵੀ ਕਾਦੀਆਂ ਕੋ ਬੋਦੇ ਬੈਠੇ ਨੇ। ਅੱਛਾ, ਕਾਦੀਆਂ ਲਾਗੇ ਬਣੇ। ਹਾਂ, ਮੇਰਾ ਗੁਰਦਾਸਪੁਰ ਜਾਂਦਾ। ਹਾਂ, ਜਿਹਨੇ ਗੁਰਦਾਸਪੁਰ ਦੇ ਜਿਹਨੇ। ਅੱਛਾ, ਠੀਕ ਹੈ। ਤੇ ਪਾਣੀਪਤ ਕਰਨਾਲੋਂ ਵੀ ਆਉਂਦੇ ਰਹੇ ਨੇ ਖਾਤਾ। ਅੱਛਾ, ਖਾਤਾ ਆਉਂਦੇ ਰਹੇ ਨੇ। ਹਾਂ, ਉੱਥੋਂ ਵੀ ਹੁੰਦੇ। ਠੀਕ ਹੈ। ਤੇ ਕੁਝ ਇੱਥੇ 5 ਗਰਾਈਆਂ ਨੇ ਪਾਰ, ਉੱਥੇ ਉਹ ਬੈਠੇ ਨੇ। ਅੱਛਾ, ਐ ਦੋ ਗਾਂ ਹੋਈ ਨਾ 5 ਗਰਾਈਆਂ ਨੇ। ਅੱਛਾ, 5 ਗਰਾਈਆਂ ਵੀ ਬੈਠੇ ਨੇ? ਹਾਂ, ਮੁਸਲਮਾਨਾਂ ਦਾ ਪਿੰਡ ਸੀ ਸਾਰਾ। ਉਹ ਵੀ ਸਮਾਂ ਹੀ ਗਿਆ ਸੀ, ਇੱਕ ਵਾਰੀ ਮੇਲਾ ਲੱਗਦਾ ਸੀ, ਉੱਥੇ ਗਿਆ ਵੇਖਣ। ਘੁਮਿਆਰ ਬੜਾ ਭਾਂਡਾ ਖਾਂਦੇ। 47 ਤੋਂ ਪਹਿਲੇ? ਹਾਂ। ਅੱਛਾ, ਤੁਸੀਂ ਪਾਰਲੇ ਪਾਸੇ ਗਏ ਮੇਲਾ ਵੇਖਣ? ਹਾਂ ਜੀ, ਨਾਲ ਘੁਮਿਆਰਾ ਨਾਲ ਚਲੇ ਗਏ ਜੀ। ਇਕੱਠਾ ਹੀ ਨਾ। ਜੀ ਜੀ, ਬਿਲਕੁਲ, ਸਾਰਾ ਇਕੱਠਾ ਹੀ ਨੇ। ਹਾਂ ਹਾਂ, ਬੜਾ ਮੇਲਾ। ਅੱਛਾ ਅੱਛਾ, ਤੇ ਇੱਥੇ ਇੱਥੇ ਬੰਦੇ ਬੈਠੇ ਨੇ। ਬਾਬਾ ਜੀ, ਕੋਈ ਬਾਅਦ ਚੋਂ ਆਇਆ ਕੋਈ ਹਿੰਦੂ ਬ੍ਰਾਹਮਣ ਜਾਂ ਕੋਈ ਆਇਆ ਸੀ? ਆਪਣੇ ਸਾਲ ਇਹ ਬੁਲਾਦੇ ਇਹਨਾਂ ਚਾਚਾ ਲੱਗਦੇ ਹਨ। ਅੱਛਾ, ਇਹਨਾਂ 2-3 ਜਣੇ ਮਿਲ ਕੇ ਗਏ ਸਾਰੇ। ਅੱਛਾ ਅੱਛਾ ਬਾਬਾ ਜੀ, ਗੱਲ ਹੋ ਰਹੀ ਸੀ ਕਿ ਬਾਅਦ ਚ ਕੋਈ ਪਿੰਡ ਆਇਆ ਵਾਪਸ ਵੇਖਣ ਹੱਲੋਵਾਲ ਨੂੰ ਆਪਣਾ? ਆਏ ਸਨ 2 ਜਣੇ। ਅੱਛਾ, ਆਏ ਨੇ। ਹਾਂ, ਜਿਹੜੇ ਜਾਤੀ ਹਨ ਸਾਡੇ। ਹਾਂ, ਤੁਹਾਡੇ ਆਪਣੇ ਮਤਲਬ ਜਿਹੜਾ ਪਛਲੱਗ ਸੀ ਉਹਨਾਂ ਵਿੱਚੋਂ। ਅੱਛਾ, ਸਹੀ ਹੈ। ਤੇ ਵਾਵਾ ਤੁਸੀਂ ਚਾਅ ਕੀਤਾ ਉਹਨਾਂ ਦੇ ਧਿਆਨ ਦਾ ਨਾਲ ਹੋ ਕੇ ਅੱਗੇ ਪਿੱਛੇ? ਅੱਛਾ, ਹਾਂ ਹਾਂ, ਉਹ ਆਪਣੇ ਘਰ ਮੱਥਾ ਟੇਕ ਕੇ ਗਿਆ। ਅੱਛਾ, ਬਾਹੀ ਸਾਲੀ ਉਹਨੇ ਸਿਆਣ ਲਿਆ, ਸਾਲੀ ਵਾਲੀ ਸਿਆਣ ਭੁੱਲ ਗਈ। ਤੇ ਉਹ ਹੈਗਾ ਵੇਖੋ ਜੀ, ਜੰਮਣ ਭੋਜ ਜੀ। ਉਹਦਾ ਵੱਡਾ ਭਰਾ ਜਿਹੜਾ ਸੀ ਨਾ, ਉਹਦੇ ਕੋਲ ਮੈਨੂੰ ਕਈ ਵਾਜੇ ਮੈਂ ਉਹਨੂੰ ਕਈ ਵਾਜੇ ਖੂਹ ਲੱਗਦਾ ਸੀ ਪਿਆ ਤੇ ਖੇਡਦੇ ਆ ਉਹ ਬੱਚਾ। ਤੇ ਮੇਰੇ ਕੋਲ ਕਈ ਉਹਨੂੰ ਵੱਜ ਬੈਠੀ ਸੀ। ਅੱਛਾ, ਫਿਰ ਉਹਨੇ ਸੁਣਾ ਕਰ ਲਿਆ ਮੈਨੂੰ ਆ ਕੇ ਤੂੰ ਮੈਨੂੰ ਕਈ ਮਾਰੀ। ਮੁਲਖਾ ਸੀ ਉਹਦੇ ਨਾਲ। ਅੱਛਾ, ਇਹ ਵਿਰਸਾ ਉਹਨੇ ਉਹ ਗੱਲ ਯਾਦ ਰੱਖੀ ਕਈ। ਅੱਛਾ 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 ਬਾਬਾ ਜੀ, ਜਦੋਂ ਤੁਹਾਡੇ ਸੰਗੀ ਬੇਲੀ ਗਏ ਨੇ ਜੀ, ਤੇ ਤੁਹਾਨੂੰ ਯਾਦ ਆਏ ਮਗਰੋਂ ਕਿ ਯਾਰ ਚੰਗੇ ਸਾਂ ਬੰਦੇ, ਮਤਲਬ ਕਿ ਬੜਾ ਅੱਛਾ ਰਹਿਣ ਸਹਿਣ ਸੀ, ਸਲੂਕ ਨਾਲ ਰਹਿਣਾ, ਬਿਲਕੁਲ ਇਕੱਠਿਆਂ ਮਤਲਬ ਕਿ ਖੇਡਣਾ? ਗੱਲਾਂ ਯਾਦ ਆਉਂਦੀਆਂ, ਬੜੀਆਂ ਬੜੀਆਂ ਚੰਗੀਆਂ ਗੱਲਾਂ ਹਨ। ਅੱਛਾ, ਹਰ ਕੰਮ ਸਲੂਕ ਸੀ। ਕਮੀ ਕਮੀਨ ਯਾਦ ਕਰਦੇ ਸਨ, ਨਾਲ ਲੈਂਦੇ ਸਨ। ਅੱਛਾ, ਹਿਆ ਕਰਦੇ ਸਨ। ਆਪਣਾ ਕੰਮ ਛੱਡ ਕੇ ਨਾਲ ਗਾਂ ਕਰਨਾ, ਦੂਜੇ ਦਾ ਕਰਨਾ। ਬੜੀਆਂ ਗੱਲਾਂ ਯਾਦ। ਬਾਬਾ ਜੀ, ਉਸ ਵੇਲੇ ਤੁਸੀਂ ਮਾਸ਼ਾਅੱਲਾ ਠੀਕ ਠਾਕ ਜਵਾਨ ਸੀ, ਠੀਕ ਹੈ? ਤੂੰ ਕੋਈ ਵਿਆਹ ਸ਼ਿਆ ਖਾਦਾ ਕਿਸੇ ਆਪਣੇ ਸੰਗੀ ਬੇਲੀ ਦਾ? ਹਾਂ ਜੀ, ਬੜੇ 2 3 4।
ਖੂਹਾਂ ਦੇ ਖੂਹਾਂ ਦੀਆਂ ਰੋਟੀਆਂ ਖਾਧੀਆਂ ਅੱਛਾ ਸਾਡੇ ਉਹਨਾਂ ਖਾਧੀਆਂ ਸਾਂ ਉਹਨਾਂ ਦੀਆਂ ਖਾਧੀਆਂ ਤੇ ਕੀ ਤਰੀਕਾ ਕਾਰ ਹੁੰਦਾ ਸੀ ਉਦੋਂ ਸ਼ਾਦੀਆਂ ਦਾ ਤੇ ਮਤਲਬ ਆਂਦੇ ਸਨ ਜਨਾਬ ਸ਼ਾਦੀ ਸੀ ਚਾਚਾ ਰਾਤਾਂ ਜਿੱਦਣ ਮੁੰਡੇ ਪੁੱਤਰ ਨੂੰ ਮਾਣੀ ਪਾਉਣਾ ਅੱਛਾ 10 ਦਿਨ ਵੀ 10 ਦਿਨ ਟੁਕਣਾ ਅੱਛਾ 10 ਦਿਨਾਂ ਨੇ ਰੋਟੀ ਖਾਣੀ ਹੈ ਕਿਹਦੀ ਦਾਦੀ ਦੀ ਤਾਈ ਦੀ ਚਾਚੀਆਂ ਦੀ ਹੋਰ ਲਾਗੇ ਅੱਛਾ 10 ਦਿਨ ਮਾਂ ਦੇ ਹੱਥਾਂ 'ਚ ਰੋਟੀ ਨਹੀਂ ਖਾਣੀ ਵਾਹ ਜੀ ਇੱਕ ਗੱਲ ਤੇ 10 ਦਿਨ 15 ਦਿਨ ਫਿਰ ਉਹਨੇ ਆਪਣੀ ਸੱਸ ਦੀ ਰੋਟੀ ਜਾ ਖਾਣੀ ਹੈ ਅੱਛਾ ਇਹ ਲਾਲਾ ਸਾਹਿਬ ਅੱਧਾ ਮਹੀਨਾ ਉਹਨੇ ਘਰ ਦੀ ਰੋਟੀ ਨਹੀਂ ਖਾਣੀ ਤੇ ਘਿਓ ਦੇ ਖਾਣੀ ਮਤਲਬ ਮਹੀਨਾ ਵਿਆਹ ਹੀ ਰਹਿਣਾ ਵਾਹ ਜੀ ਵਾਹ ਸਹੀ ਹੈ 8-8 ਦਿਨ ਵਿਆਹ ਵੇਖਿਆ ਠੀਕ ਹੈ ਹਰ ਬਰਾਦਰ ਦਾ ਕੋਈ ਆ ਗਿਆ ਉਹ ਚਲਾ ਗਿਆ ਮਕਲਾਵਾ ਆ ਗਿਆ ਅੱਛਾ ਆਇਂ ਹੋ ਗਿਆ ਉਹ ਹੁਣ ਵਿਆਹ ਕਰ ਲੈਣਾ ਹੁਣ ਤੇ ਬਸ ਸਹੀ ਗੱਲ ਸਹੀ ਜਦੋਂ ਘੋੜੀ ਮੁੰਡਾ ਚੜਿਆ ਪਤਾ ਨਹੀਂ ਮੁੰਡਾ ਚੜਿਆ ਇਲਾਕੇ 'ਚ ਪਤਾ ਚੱਲਦਾ ਸੀ ਦੋ ਘੜੇ ਬੀਬੀਆਂ ਉੱਤੇ ਢਾਕੇ ਦਿੱਤੇ ਹਨ ਇੱਕ ਬੀਬੀ ਖੂਹ ਗੇੜੀ ਦੂਜੀਆਂ ਆਖਣੇ ਭਰੀ ਜੋ ਦੋਨੋਂ ਬੀਆਂ ਠੀਕ ਹੈ ਸਹੀ ਸਹੀ 3-3 ਮਾਣੀਆਂ ਦਾਣੇ ਉਖੜੀ ਦੇ ਨਾਲ ਛੱਡ ਕੇ ਨੇ ਬੀਬੀਆਂ ਨੇ ਚਿੱਟੇ ਕਰਕੇ ਚੌਲ ਅੱਛਾ ਤੇ ਭੁਗਲ ਨਹੀਂ ਪਾਏ ਨੇ ਮਤਲਬ ਜਿਹੜੀ 2 ਰੁਪਏ ਕਣਕ ਸੀ ਨਾ ਉਹਦੇ ਹਾਰੀ ਸਾਰੀ ਬੀਬੀ ਪੀ ਛੱਡਦੀ ਚੱਕੀ ਸਹੀ 2 ਰੁਪਏ ਕਿਉਂ ਮੈਂ ਬੜਾ ਵੇਖਿਆ ਅੱਛਾ 6 ਰੁਪਏ ਦਾ ਆ ਗਰੀ ਦੀ ਠੂਠੀ ਜਿਹੜੀ ਹੈ ਹਾਂ ਨੂੰ ਮੈਂ ਜੱਬੀ ਸਸਤੇ ਦੌਰ ਸਨ ਸਸਤੇ ਦੌਰ ਸਨ ਸਹੀ ਅੱਛਾ ਬਾਬਾ ਜੀ ਇਹ ਮਤਲਬ ਕਿ ਤੁਹਾਡੇ ਕੋਲ ਵਾਲਦ ਸਾਹਿਬ ਨੂੰ ਕੋਈ ਖਤ ਆਇਆ ਉਥੋਂ ਜਦੋਂ ਗਏ ਨੇ ਉਥੋਂ ਵਾਪਸ ਨਹੀਂ ਖਤ ਪਤਾ ਜਿਹੜੇ ਤੁਹਾਡੇ ਅੱਛਾ ਮਤਲਬ ਉਹਨਾਂ ਨੂੰ ਖਾਦ ਆਉਂਦੇ ਰਹੇ ਨੇ ਤੇ ਸਾਡਾ ਨਹੀਂ ਪਤਾ ਸਾਨੂੰ ਪਤਾ ਨਹੀਂ ਕਿੱਥੇ ਬੈਠੇ ਨੇ ਉਹਦੇ ਉੱਪਰ ਨੂੰ ਜੇ ਆਏ ਨੇ ਤੇ ਫੇਰ ਆ ਹੁਣ ਫੇਰ ਇੱਥੇ ਆਏ ਨਾ ਆਪਣੇ ਕਰਨਾੜੀਆਂ ਨੂੰ ਆਏ ਮਿਲਣ ਅੱਛਾ ਉਹ ਇਹ ਵੀ ਗਏ ਸਨ 2 ਵਾਰੀ ਤੇ ਫਿਰ ਉਹ ਆਏ ਹਨ ਇਹਨਾਂ ਦੀ ਬੁਲਾ ਲਈ ਉਹ ਇਸੇ ਤਰ੍ਹਾਂ ਜੋ ਮੋਨੇ ਨਾ ਖਤਰੀਆਂ ਅੱਛਾ ਉਹਨਾਂ ਦੇ ਸਹੀ ਅੱਛਾ ਬਾਬਾ ਜੀ ਇੱਥੇ ਤੁਹਾਡੇ ਹੱਲੋਵਾਲ ਪਿੰਡ ਦੇ ਵਿੱਚ ਕੋਈ ਐਸਾ ਵਾਕਿਆ ਹੋਇਆ ਸੀ ਕਿ ਕਿਸੇ ਸਿੱਖ ਨੇ ਆਪਣੀਆਂ ਬੱਚੀਆਂ ਨੂੰ ਮਤਲਬ ਕਿ ਮਾਰ ਦਿੱਤਾ ਹੈ ਮਾਰਿਆ ਹਾਂ ਹਾਂਜੀ ਬਚਾਉਣ ਵਾਸਤੇ ਜਦੋਂ ਹੱਲੇ ਜੱਥੇ ਭੇਜ ਉਹ ਜਨਾਬ ਇਹ ਹੋਇਆ ਸੀ ਫਿਰ ਇੱਕ ਮਿੰਟ ਮੇਰੀ ਗੱਲ ਸੁਣਿਓ ਪਹਿਲੇ ਫਿਰ ਸੁਣਿਆ ਸੀ ਕਿ ਉਹਦੇ ਚੋਂ ਇੱਕ ਕੁੜੀ ਬਚ ਗਈ ਸੀ ਉਹਨਾਂ ਵਿੱਚੋਂ ਨਾ ਉਹਦਾ ਨਾਂ ਰੱਖਿਆ ਸੀ ਪਿੰਡ ਵਾਲਿਆਂ ਨੂੰ ਉਸ ਕੁੜੀ ਨੂੰ ਮਤਲਬ ਕਿ ਬਚਾਇਆ ਜੋ ਅੱਲਾ ਰੱਖੀ ਨਾਂ ਉਹਦਾ ਰੱਖਿਆ ਸੀ ਫਿਰ ਇਸ ਤਰ੍ਹਾਂ ਦਾ ਕੋਈ ਵਾਕਿਆ ਚਲੋ ਤੁਸੀਂ ਜੋ ਮੇਰੀ ਗੱਲ ਤੁਸੀਂ ਸਮਝ ਹੀ ਗਏ ਹੋ ਮੈਂ ਜਿਹੜਾ ਸਵਾਲ ਕੀਤਾ ਇਹ ਦੱਸੋ ਤੁਸੀਂ ਮੇਰਾ ਮਤਲਬ ਬੱਚੀ ਬੁੱਚੀ ਕੋਈ ਨਹੀਂ ਸੀ ਉਹ ਗਿਆ ਹੀ ਰਾਤ ਨੂੰ ਇੱਥੇ ਕੋਲੀ ਨਾਲ ਹੀ ਅੱਛਾ ਆਪਣੇ ਮਨੋਂ ਦੂਜੇ ਤੁਰ ਗਿਆ ਦੇ ਪਿੱਛੇ ਰਹਿ ਗਿਆ 2 ਦੀਆਂ ਧੀਆਂ ਨੇ ਇੱਕ ਉਹਦੀ ਬੀਵੀ ਸੀ ਅੱਛਾ ਉਹ ਆਪ ਸੀ ਪੁੱਤਰ ਦਾ ਕੋਈ ਸੀ ਹਾਂਜੀ ਉਹ ਫਿਰ ਪਰਤ ਕੇ ਆ ਗਿਆ ਅੱਛਾ ਆ ਕੇ ਨੇ ਆਣ ਕੇ ਬੰਦੇ ਨੇ ਭੱਜੇ ਪਿਆ ਆਖਣ ਲੱਗੇ ਨੇ ਫੜਨੀ ਤੇ ਨਾ ਉਹ ਨਹੀਂ ਮੁੜਿਆ ਉਹ ਵੜ ਕੇ ਢਾਰੇ ਉਦੋਂ ਕੋਨਾ ਕੋ ਨਿਆਂ ਇੱਥੇ ਅਸੀਂ ਤੇ ਉਹ ਕੁਰਬਾਨਾ ਬੋਲਦੇ ਉਹਨੇ ਪਹਿਲਾਂ ਤੇ ਮਾਰਿਆ ਬੁੱਢੀ ਨੂੰ ਅੱਛਾ ਕੁੜੀਆਂ ਤੇ ਰਾਮ ਮਾਰ ਕੇ ਆਪ ਹੀ ਆਪੇ ਮਰ ਗਏ ਆਪਣੇ ਆਪ ਨੂੰ ਮਾਰ ਲਏ ਅੱਛਾ ਉਹ ਪਿੰਡੋਂ ਚੜ੍ਹਦੇ ਬਸ ਪਿੰਡੋਂ ਚੜ੍ਹ ਹਜ਼ਾਰਾਂ ਦੇ ਨਾਂ ਸੀ ਹਜ਼ਾਰਾ ਹਾਂ ਅੱਛਾ ਨਾਂ ਪਿਓ ਦੇ ਮੈਂ ਸੋਹਣਾ ਸੀ ਸੋਹਣਾ ਦਾਦਾ ਦਾ ਜਿਹੜਾ ਸੀ ਉਹਦਾ ਜਿਹੜਾ ਤਾਇਆ ਸੀ ਬਾਬਾ ਜੀ ਉਹ ਕਿਉਂ ਨੇ ਮਾਰਿਆ ਆਪਣੀਆਂ ਬੱਚੀਆਂ ਮਤਲਬ ਇਹ ਵੀ ਮੈਂ ਨਹੀਂ ਮੁਸਲਮਾਨ ਹੁੰਦੀ ਅਸੀਂ ਆਪਣੀ ਹੱਥੀਆਂ ਮਾਰ ਜਾਂਦੇ ਹਾਂ ਯਾਨੀ ਕਿ ਦੂਸਰੇ ਲੋਕ ਉਹਨਾਂ ਨੂੰ ਕਹਿ ਰਹੇ ਸਨ ਜਾਂ ਤੇ ਮੁਸਲਮਾਨ ਹੋਏ ਜਾਂ ਅਸੀਂ ਤੁਹਾਨੂੰ ਮਾਰ ਛੱਡਣਾ ਅੱਛਾ ਆਪਣੀ ਆਖਿਆ ਨਹੀਂ ਉਹਨੂੰ ਗਿਆ ਪਰ ਡਰਦਾ ਨੇ ਨਿਗਾਹ ਜਿਹੜਿਆ ਮਤਲਬ ਕਿ ਉਹਦਾ ਜਿਹੜਾ ਹੈ ਨਾ ਤਾਇਆ ਉਹਨੇ ਮਾਰਿਆ ਸੀ ਕਿ ਅੱਗੇ ਮੁਸਲਮਾਨ ਜਿਹੜਾ ਰਹਿ ਗਿਆ ਸੀ ਉਹਦਾ ਚਾਚਾ ਉਹਨੂੰ ਸ਼ੱਕ ਪਿਆ ਵੀ ਮੈਨੂੰ ਵੀ ਮਾਰਨਾ ਤੇ ਮੈਂ ਆਪਣੀ ਅੱਖੀਆਂ ਪੇ ਮਰ ਜਾਣਾ ਉਹ ਸਾਡੇ ਜੰਮਣ ਤੋਂ ਪਹਿਲਾਂ ਖੂਨ ਹੋਇਆ ਸੀ ਮਤਲਬ ਆਪਣੇ ਚਾਚੇ ਕੋਲ ਹੀ ਡਰ ਗਿਆ ਤਰਠ ਗਿਆ ਅੱਛਾ ਤੁਹਾਡੇ ਕਿਤੇ ਪਹਿਲੇ ਹੀ ਪੁਰਾਣਾ ਵਾਕਿਆ ਕੋਈ ਹੈ ਉਹ ਹੀ ਸੀ ਨਾ 47 ਵੇਲੇ ਦਾ ਹੀ ਹੈ ਨਾ 47 ਦੇ ਵੇਲੇ ਦਾ ਇਹ ਵਾਕਿਆ ਅੱਛਾ 47 ਵਿੱਚ ਹੀ ਮਾਰਿਆ ਅੱਛਾ 47 ਵਿੱਚ ਮਾਰਿਆ ਉਹ ਜਿਹੜੀ ਮੇਰੇ ਚਾਚਾ ਹੀ ਦਾ ਨਾ ਸਾਡੇ ਜੰਮਣ ਤੋਂ ਪਹਿਲਾਂ ਮਰਿਆ ਅੱਛਾ ਉਹ ਕਤਲ ਜਿਹੜਾ ਪਹਿਲੇ ਹੋਇਆ ਸੀ ਕਤਲ ਪਹਿਲੇ ਹੋਇਆ ਸੀ ਸੁਣਿਆ ਬਾਅਦ ਚ ਵੀਡੀਓ ਤਾਂ ਹੋਇਆ ਠੀਕ ਹੈ ਅੱਛਾ ਹੋਰ ਬਾਬਾ ਜੀ ਜਿਹੜੇ ਦੁਆਲੇ ਦੇ ਪਿੰਡ ਦੱਸੇ ਨੇ ਹੋਰ ਕਿੱਥੇ ਸਿੱਖ ਬਰਾਦਰੀ ਦਾ ਜ਼ੋਰ ਸੀ ਇੱਥੇ ਸਿੱਖ ਨਹੀਂ ਨੇ ਸਾਰੇ ਮੁਸਲਮਾਨ ਹੀ ਸਨ
ਆਲੇ ਦੁਆਲੇ ਬਸ ਹਲਵਾਲ ਦੇ ਵਿੱਚ ਹੀ ਹਨ ਬ੍ਰਾਹਮਣਾਂ ਦੇ ਆ ਘਰ ਜਾ ਕੇ ਖੋਖਰਾ ਹੀ ਕੋਕਰੇ ਲਬਾਣੇ ਦੇ ਲੰਬੋਂ ਆਏ ਸਨ ਅੱਛਾ, ਅੱਛਾ। ਤਾਂ ਉਹ ਇਹ ਲਬਾਣੇ ਦੇ 5-4 ਪਿੰਡ ਸਨ ਅੱਛਾ। ਇਹ ਜਿਹੜੇ ਸਾਡੇ ਨਾ ਇਹ ਮਹਾਰ ਸਨ ਗੁੱਲਿਆ ਵੀ ਚੰਦਰ ਕੇ ਮੋਲੇ ਮਹਾਰ ਅੱਗੇ ਗਿੱਦੀਆਂ ਨੇ ਗੱਲਾਂ ਸਭ ਇਹ ਗਰਾਏ ਨੇ ਹਾਂਜੀ ਤੇ ਕਾਣੀ ਹੈ ਕੋਈ ਬਾਠ ਨੇ ਕੋਈ ਰਜੂਜ਼ ਨੇ ਹਾਂਜੀ। ਤੇ ਸਹੀ ਸਹੀ ਵੇਲੇ ਵੇਲੇ ਘਰ ਆ ਜਾਂਦੇ ਸਹੀ ਇਹਦੇ ਸਭ ਮੁਸਲਮਾਨ ਪਿੰਡੀ ਸਨ ਤੋੜ ਨਿਕਲ ਸਾਰੇ ਸਾਡੇ ਪਿੰਡ ਮਰਮ ਸੋੜ ਸਹੀ ਠੀਕ ਅਸਲਾਮ ਵਾਲੇਕੁਮ ਬਾਬਾ ਜੀ ਵਾਲੇਕੁਮ ਸਲਾਮ ਕੀ ਹਾਲ ਹੈ ਬਾਬਾ ਜੀ ਠੀਕ ਹੋ ਅਲਹਮਦੁਲਿल्लाह ਜੀ, ਅੱਲਾਹ ਦਾ ਸ਼ੁਕਰ। ਕੀ ਨਾਮ ਬਾਬਾ ਜੀ ਆਪਣਾ ਮੇਰਾ ਨਾਮ ਇਮਾਮ ਦਾ ਮੁਹੰਮਦ ਖਾਨ ਜੀ ਜੀ ਤੁਸੀਂ ਬਾਬਾ ਜੀ ਮੁਹੰਮਦ ਬਸ਼ੀਰ ਸਾਹਿਬ ਦੇ ਛੋਟੇ ਭਾਈ ਹੋ ਜੀ ਜੀ ਅੱਛਾ ਅੱਛਾ ਬਾਬਾ ਜੀ ਸਨ 47 ਹਵਾਲੇ ਨਾਲ ਅਸੀਂ ਗੱਲਬਾਤ ਕੀਤੀ ਬਾਬਾ ਜੀ ਬਸ਼ੀਰ ਸਾਹਿਬ ਨਾਲ ਉਹਨਾਂ ਨੇ ਸਾਡੇ ਨਾਲ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ 1947 ਦੇ ਹਵਾਲੇ ਨਾਲ ਤੁਸੀਂ ਕੋਈ ਸਾਨੂੰ ਕੋਈ ਆਪਣੀ ਯਾਦ ਸੁਣਾਓ ਕੋਈ ਕਿਸੇ ਸੰਗੀ ਬੇਲੀ ਦਾ ਕਿਸ ਤਰ੍ਹਾਂ ਤੁਸੀਂ ਖੇਡਣਾ ਕਿਸ ਤਰ੍ਹਾਂ ਉਹ ਰਹਿਣ ਸਹਿਣ ਸੀ ਕੋਈ ਐਸਾ ਉਸ ਵਕਤ ਦਾ ਕੋਈ ਕਹਾਣੀ ਐਸਾ ਕਿੱਸਾ ਜਿਹੜਾ ਕਿਸੇ ਸਰਦਾਰ ਨਾਲ ਹੋਇਆ ਹੈ ਜਾਂ ਕਿਸੇ ਮੁਸਲਮਾਨ ਨਾਲ ਜਾਂ ਕਿਸੇ ਹਿੰਦੂ ਬਰਾਦਰੀ ਨਾਲ ਉਦੋਂ ਦੀ ਕੋਈ ਸਾਡੇ ਨਾਲ ਕੋਈ ਯਾਦ ਤੁਸੀਂ ਸਾਡੇ ਨਾਲ ਕੋਈ ਸਾਂਝੀ ਕਰਨਾ ਚਾਹੋ ਉਦੋਂ ਜੀ ਇਹ ਬਰਾਰੀ ਜੋ ਆਪਣੀ ਸੀ ਹੂੰ ਤੇ ਬਸ ਭਰਾਵਾਂ ਵਾਂਗੂ ਹੀ ਹਾਂ ਖੇਡ ਜਾ ਮਲ ਜਾ ਰਹਿਣਾ ਹੂੰ ਹਾਂਜੀ ਜੀ ਜੀ ਤੇ ਇੱਕ ਦੂਜੇ ਦਾ ਸਾਥ ਸੀ ਹਾਂ ਹਾਂਜੀ ਪਿਆਰ ਇੱਕ ਦੂਜੇ ਨਾਲ ਬੇਬਾਹ ਸੀ ਹੂੰ ਅੱਜ ਸਹੀ ਜਿਹੜੀਆਂ ਹੁਣ ਗੱਲਾਂ ਨੇ ਉਹ ਕੋਈ ਨਹੀਂ ਜਾਣਾ ਹੂੰ ਹੂੰ ਤੇ ਬਲਾਰੀ ਆਪਣੀ ਲੰਮੀ ਚੱਲਾ ਰਿਹਾ ਅੱਛਾ ਬਾਬਾ ਜੀ ਤੁਸੀਂ ਇਹ ਦੱਸੋ ਜਿਹੜੇ ਤੁਹਾਡੇ ਬਜ਼ੁਰਗ ਸਨ ਜਿਹੜੇ ਤੁਹਾਡੇ ਵਡਕੇ ਸਨ ਉਹਨਾਂ ਨੇ ਸਨ 47 ਤੋਂ ਪਹਿਲੇ ਕਿੰਨੀ ਦੇਰ ਹੈ ਤੁਹਾਨੂੰ ਕੋਈ ਅੰਦਾਜ਼ਾ ਹੈ ਵੇ ਕਿ ਕਿੰਨੀ ਦੇਰ ਪਹਿਲੇ ਇਸਲਾਮ ਕਬੂਲ ਕਰ ਲਿਆ ਸੀ ਸਾਡੇ ਪਰਦਾਦੇ ਕੀਤਾ ਜਨਾਬ ਪੜਦਾਦੇ ਕੀਤਾ ਮਤਲਬ ਤੁਸੀਂ ਕਹਿ ਲਓ ਕਿ 47 ਸਾਡੇ ਸਾਡੇ ਦਾਦੇ ਦਾਦਾ ਕੇ ਪਰਦਾਦੇ ਨਹੀਂ ਦਾਦੇ ਕੀਤਾ ਇਹ 47 ਮੇਰੇ ਪਿਓ ਦੇ ਪਿਓ ਨੇ ਹਾਂਜੀ ਉਹ ਪਰਦਾਦਾ ਹੀ ਹੋਇਆ ਕੀ ਹੋਇਆ ਬਾਕੀ ਹਾਂ ਹਾਂ। ਤੇ ਕਿੰਨੀ ਦੇਰ ਪਹਿਲੇ ਦੀ ਗੱਲ ਹੋ ਸਕਦੀ ਉਹ ਉਹ ਵੇਖ ਲਓ ਵੀ ਅੱਲਾ ਚਾਹੇ 47 ਨੂੰ ਸਾਡੇ ਜਿਹੜੇ ਬਾਪ ਸਨ ਉਹਦੇ ਬਜ਼ੁਰਗ ਹੋਏ ਹਨ ਮਤਲਬ 50 60 70 ਸਾਲ ਪਹਿਲੇ 47 ਤੋਂ ਪਹਿਲੇ ਇਸਲਾਮ ਕਬੂਲ ਕਰ 70 ਲਿਆ ਸਾਲ ਦੇ ਹਨ ਜਦੋਂ ਮੇਰਾ ਬਾਪ ਫੌਜਦਾ ਹੈ ਨਾ ਅੱਛਾ ਮੇਰਾ ਦਾਦਾ ਮੇਰਾ ਬਾਪ ਆਂਦੇ ਪੁੱਤਰ ਮੈਨੂੰ ਮਾੜੀ ਮਾੜੀ ਦਾੜੀ ਆਈ ਅੱਛਾ ਅੱਛਾ ਮਤਲਬ ਵੀ ਠੀਕ। 21 22 ਸਾਲ ਦੇ ਹਨ ਉਦੋਂ। ਹਾਂ ਹਾਂ ਹਾਂਜੀ ਠੀਕ ਹੈ ਹਿਸਾਬ ਲਾ ਲਓ ਵੀ ਇੰਨਾ 150 ਕਰ ਲਓ ਹਾਂ ਹੁਣ ਸਾਡਾ ਬੜਾ ਵੀ ਘੱਟ ਹੋਇਆ ਨਾ ਤੇ 100 ਤੋਂ ਤਾਂ ਹੀ ਇਸਲਾਮ ਜਦੋਂ ਲਿਆਂਦੇ ਜੀ 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 ਠੀਕ ਹੈ ਸਹੀ ਇਹ ਸਹੀ ਚਾਰ ਭਰਾ ਹਨ ਸਾਡੇ ਪਰਦਾਦੇ ਹੋਰੀ ਹੂੰ ਇੱਕ ਨੇ ਇਸਲਾਮ ਕਬੂਲ ਲਿਆ ਹਾਂ ਜੀ ਜੀ ਰਾਈ ਦੂਰਾ ਗਿਆ ਉਹ ਨਾਲ ਹੀ ਬਰਾਰੀ ਆਪਣੀ ਅੱਛਾ ਉਹ ਉਧਰ ਟੁਰ ਗਏ ਹਨ ਉਹ ਗਏ ਨੇ ਉਹਨਾਂ ਨੂੰ। ਅੱਛਾ ਸਾਡੀ ਸਾਰੀ ਬਰਾਦਰੀ ਗਈ ਹੈ ਕਿ ਉਹ ਫਿਰ ਉਹ ਮਤਲਬ ਹਿੰਦੂ ਰਹੇ ਹੋ ਹਾਂ ਉਹ ਹੀ ਮਿਲੇ ਅੱਛਾ ਆ ਸਿੱਖ ਨੇ ਸਿੱਖ ਸਨ ਬੋਧੀਆਂ ਹਨ ਬਹੁਤ ਅੱਛਾ ਉਹ ਅੱਛਾ। ਜਿਸ ਤਰ੍ਹਾਂ ਤੁਹਾਡੇ ਨਹੀਂ ਵਾਲੇ ਸੀ ਹਾਂਜੀ ਹਾਂਜੀ ਮੁੰਡੇ ਹੀ ਸਨ। ਮੋਨੇ ਸਨ ਹੁਣ ਬਾਅਦ 'ਚ ਉਹ ਹਿਸਾਬ ਲਾ ਲਓ ਜਿਸ ਤਰ੍ਹਾਂ ਸਾਡਾ ਆਇਆ ਨਾ ਜੀ ਸਾਡਾ ਚੱਲ ਗਿਆ ਨਾ ਸਹੀ ਉਹ ਬੰਦ ਤੇ ਆ ਵੇਲੇ ਦੀ ਮਰਜਾਈ ਦੇ ਦੂਜੇ ਨੇ ਸੀਆ ਇਹੋ ਹਿਸਾਬ ਕਿਤਾਬ ਹੈ। ਜੀ 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 ਬਿਲਕੁਲ ਸਹੀ ਸਿੱਖੀ ਉਹ ਉਹਨਾਂ ਕਦੋਂ ਨੂੰ ਖਾਂਦੇ ਹਨ ਤੁਸੀਂ ਸਕੂਲ ਗਏ ਹੋ ਸਨ 47 ਵੇਲੇ ਇਹ ਸਕੂਲ ਮੈਂ ਗਿਆ ਜਨਾਬ ਤੁਹਾਡੀ ਉਮਰ ਕਿੰਨੀ ਸੀ ਭਲਾ 47 ਵੇਲੇ 47 ਵਜੇ ਤੁਹਾਨੂੰ ਦੱਸਿਆ ਇਹ- 12 ਤੋਂ ਤਾਂ ਹੀ ਮਤਲਬ 14 15 ਸਾਲ ਹਾਂਜੀ ਹਾਂਜੀ ਅੱਛਾ ਸਕੂਲ ਗਏ ਹੋ ਤੁਸੀਂ ਹਾਂਜੀ ਪਿੰਡ 'ਚ ਹੀ ਸਕੂਲ ਸੀ ਹਲੋਵਾਲ ਪਿੰਡ ਆਓ ਜੀ। ਪਰਵਿੰਦਰ ਅੱਛਾ ਕਿੰਨਵੀਂ ਜਮਾਤ ਤੱਕ ਸੀ ਪੰਜਵੀਂ ਮੈਂ ਜਮਾਤ ਪੰਜਵੀਂ ਚੋਂ ਨਾਸ ਆਇਆ ਤੇ ਮੇਰਾ ਚਾਚੇ ਦਾ ਪੁੱਤਰ ਜਿਹੜਾ ਸੀ ਉਹ ਪੰਜਵੀਂ ਪਾਸ ਕਰ ਗਿਆ ਅੱਛਾ ਚਲੋ ਤੁਸੀਂ 4 ਜਮਾਤਾਂ ਦੇ ਪਾਸ ਕੀਤੀਆਂ ਨਾ। ਨਾਸ ਆਇਆ ਤੇ ਮਾਸਟਰ ਕੇ ਨਾਂ ਯਾਦ ਹੈ ਮਾਸਟਰ ਦਾ ਜਦੋਂ ਮਾਸਟਰ ਇੱਕ ਕਮਾਲਦੀਨ ਸੀ ਇੱਥੇ ਬੱਲੋ ਗਿਆ ਦਾ ਇਕਬਾਲਦੀਨ ਕਮਾਲਦੀਨ ਕਮਾਲਦੀਨ ਹਾਂਜੀ ਅੱਛਾ ਮੁਸਲਮਾਨ ਸੀ ਉਹ ਉਹ ਮੁਸਲਮਾਨ ਅੱਛਾ ਹੋਰ ਇੱਕ ਇੱਥੋਂ ਪਛਾਣ ਹੈ ਤੇ ਹਿੰਦੂ ਆਉਂਦਾ ਸੀ ਹਿੰਦੂ ਆਂਦਾ ਸੀ ਹਾਂਜੀ, ਉਹਦਾ ਕੀ ਨਾਂ ਤਾਇਆ ਸੀ ਸਿੰਘ ਨਾਮ ਸੀ ਉਹਦਾ ਨਾਮ ਬਤਾਇਆ ਸੀ ਇਹ ਸੁਣਦਾ ਹੈ ਇਹ ਦੋ ਤਿੰਨ ਮਾਸਟਰ ਸਨ ਸਾਡੇ ਮਾਸ਼ਾਅੱਲਾ ਅੱਛਾ ਤੇ ਪੰਜਵੀਂ ਸੀ ਦਾ ਸਕੂਲ ਹੀ ਹੈ ਸਾਡਾ ਰਤੀਆਂ ਮੌਲਵੀ ਜਿਹੜਾ ਕੀ ਨਾਮ ਸੀ ਉਹਦੇ ਮੌਲਵੀ ਆਜਮ ਆਜ ਮੌਲਵੀ ਉਹਦੇ ਆਜਮ ਨਾਲ ਆਜਮ ਸੀ ਇੱਕ ਨਾ। ਇਹ ਦੋ ਮੁਸਲਮਾਨ ਸਨ ਅੱਛਾ ਬਾਬਾ ਜੀ ਉਦੋਂ ਕੀ ਤੁਸੀਂ ਮਤਲਬ ਖੇਡ ਖੇਡਦੇ ਹੋ ਸਕੂਲ ਟਾਈਮ ਮਤਲਬ ਕਿ ਕੀ ਉਦੋਂ ਖੇਡਾਂ ਹੁੰਦੀਆਂ ਸਨ ਖੇਡਾਂ ਉਹ ਗੁੱਲੀ ਡੰਡਾ ਗੁੱਲੀ ਡੰਡਾ ਜਾਂ ਖਿੱਦੂ ਹਾਂ ਹਾਂਜੀ ਹੋਰ ਖੇਡਾਂ ਸਾਡੀਆਂ ਵਾਲੀਬਾਲ ਖੇਡਣਾ ਬਸ ਵੱਡੀ ਵਗੈਰਾ ਕੌਡੀ ਛੋਡੀ ਵੀ ਖੇਡਦੇ ਕੌਡੀ ਖੇਡਣੀ ਬਸ ਆਓ ਭੁੱਲਣਾ ਕੌਡੀ ਖੇਡਣੀ ਜਿਹੜੇ ਮੁੰਡੇ ਸ਼ਾਮ ਬੈਠੇ ਉਹਨਾਂ ਬਾਹਾਂ ਫੜਨਾ ਅੱਜ ਮੇਰਾ ਛੋਟਾ ਨਾ ਇਸੇ ਤਰ੍ਹਾਂ ਛੋਟਾ ਹੋਣਾ ਤੇ ਮੁੰਡੇ ਨੇ ਜਿੱਦੀ ਛੁੱਟੀ ਹੋਣੀ ਨਾ
मौलवी स्कूले से आते ने थोड़ा बाँ बनी घोल डालनी आप घोल बना तो कुछ चलाई भागा नहीं गल वो मैं जड़िया 4 पढ़िया मैनू भी कोई ना रहे तो वो 5 पढ़ के तो वो लग गया जो नहर निकल आई अच्छा वो सूए से लग गया मेरे चाचे का पुत्र वो सूए से वो हिसाब ਨਾਲ पढ़ाई होंदी रही वो मुंशी लग गया अच्छा है तो वो बड़िया बड़िया उत्ते ना गया पढ़ाई वो बलारी बगैर जी बड़ा सानू पहुंचाया सी पर वो गल कुदरती जड़ियां गल हो रहनियां चलना पैंदा सही ਉਹਨਾਂ ਨਾਲ ਬੜੀਆਂ ਮੌਜਾਂ ਠੀਕ ਹੈ ਬਾਬਾ ਜੀ ਤੁਸੀਂ ਸਨ 47 ਦੇ ਵੇਲੇ ਦੀਆਂ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ ਤੁਸੀਂ ਸਾਨੂੰ ਦੱਸਿਆ ਕਿ ਸਨ 47 ਤੋਂ ਪਹਿਲੇ ਇਸ ਹੱਲੋਵਾਲ ਪਿੰਡ ਦੇ ਵਿੱਚ ਕਿਹੜੇ ਲੋਕ ਆਬਾਦ ਸਨ ਤੇ ਉਹ ਸਾਰੀ ਗੱਲਬਾਤ ਸੁਣ ਕੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਇਸ ਗੱਲ ਦਾ ਹੀ ਪਤਾ ਚੱਲਿਆ ਕਿ ਉਸ ਵੇਲੇ ਲੋਕ ਕਿਸ ਤਰ੍ਹਾਂ ਰਹਿੰਦੇ ਸਨ ਕਿੱਡਾ ਸਲੂਕ ਸੀ ਆਪਸ ਦੇ ਵਿੱਚ ਕਿੰਨੀ ਪਿਆਰ ਮੁਹੱਬਤ ਸੀ ਤੇ ਅੱਲਾਹ ਤਾਲਾ ਤੁਹਾਨੂੰ ਮਜ਼ੀਦ ਸਿਹਤਾਂ ਦੇ ਤਰੱਕੀਆਂ ਦੇ ਸਿਹਤ ਵਾਲੀ ਜ਼ਿੰਦਗੀ ਤਾ ਕਰੇ ਸਾਡੀ ਦੁਆ ਹੈ ਜੀ